ਸਾਡੇ ਲਈ ਪੰਥਕ ਪਿੜ ਦਾ ਸਫ਼ਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਪੰਥ ਨੂੰ ਸਮਰਪਿਤ ਹੋ ਕੇ ਤੁਰ ਪਏ। ਇੰਨੀ એનર્ਜੀ ਔਰ ਜਿਸ ਜ਼ੀਲ ਦੇ ਨਾਲ ਉਹਨੇ ਖਾਲਿਸਤਾਨ ਦੇ ਕੌਜ਼ ਨੂੰ ਫਿਰ ਆਪਸ ਸਮਰਪਣ ਕੀਤਾ। ਜਨੂਨ ਲਫ਼ਜ਼ ਵੀ ਕਈ ਵਾਰ ਛੋਟਾ ਹੋ ਜਾਂਦਾ ਜਦੋਂ ਸਤੰਬਰ ਦੇ ਵਿੱਚ ਮੋਦੀ ਆਉਂਦਾ, ਅਸੀਂ ਵਾਈਟ ਹਾਊਸ ਦੇ ਬਾਹਰ ਚੈਲੰਜ ਕਰ ਰਹੇ ਹਾਂ ਉਹਨੂੰ, ਅੰਦਰ ਉਹ ਕਮਿਊਨਿਟੀ ਲੀਡਰ ਔਰ ਉਹ ਸਾਹਮਣੇ ਹਾਲਾਂ ਅਜੇ ਥੋੜੀ ਗਿਣਤੀ 'ਚ ਸਿੰਘ ਨੇ ਲੇਕਿਨ ਵੱਡੀ ਗਿਣਤੀ 'ਚ ਇੰਡੀਅਨ ਕਮਿਊਨਿਟੀ ਇਕੱਠੀ ਹੋ ਜਾਂਦੀ ਹੈ ਤੇ ਉਹ ਕਹਿੰਦਾ ਉਹਨਾਂ ਨੂੰ ਵੀ ਰੁਕੋ ਜਰਾ। ਵੱਡਾ ਝੰਡਾ ਇੰਡੀਆ ਦਾ ਕੱਢਿਆ ਜਾਂਦਾ ਪੈਰਾਂ ਦੇ ਥੱਲੇ ਵਿਛਾ ਕੇ ਸਿੰਘਾਂ ਨੂੰ ਕਹਿੰਦਾ ਆ ਜਾਓ, ਉਹਨਾਂ ਨੂੰ ਕਹਿੰਦਾ ਆਓ ਜੇ ਹਿੰਮਤ ਹੈ ਤੇ ਝੰਡਾ ਪੈਰਾਂ 'ਚੋਂ ਸਾਡੇ ਲੈ ਕੇ ਦਿਖਾਓ। ਜਿਸ ਡੈਡੀਕੇਸ਼ਨ ਨਾਲ ਇਹ ਨੌਜਵਾਨ ਲੱਗਾ ਹੋਇਆ ਸੀ ਔਰ ਜਿਵੇਂ ਉਸ ਦਾ ਜੀਵਨ ਜਿਹੜਾ ਇਸ ਦੇ ਲੇਖੇ ਲੱਗਾ, ਇਹਦੇ ਨਾਲ ਅਸੀਂ ਇਹ ਸਮਝਦੇ ਹਾਂ ਕਿ ਇਹ ਲਾਈਫ ਵਰਥ ਸੈਲੀਬ੍ਰੇਸ਼ਨ ਹੈ, ਵਰਥ ਸੈਲੀਬ੍ਰੇਟਿੰਗ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ष महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 29 ਨਵੰਬਰ 2021 16 ਮੱਘਰ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਲਾਸ ਐਂਜਲਸ ਤੋਂ ਸਰਦਾਰ ਸਰਬਜੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਮੋਦੀ ਸਰਕਾਰ ਵੱਲੋਂ ਵਾਪਸ ਕੀਤੇ ਕਾਨੂੰਨਾਂ, ਜਿਹੜੇ ਖੇਤੀ ਕਾਨੂੰਨਾਂ ਨੂੰ ਇੱਕ ਲੰਬੀ ਲੜਾਈ ਵਿੱਚ ਪਹਿਲੀ ਜਿੱਤ ਕਿਹਾ ਹੈ ਅਤੇ ਬੇਨਤੀ ਕੀਤੀ ਹੈ ਕਿ ਸਾਨੂੰ ਜਸ਼ਨ ਮਨਾਉਣ ਦੀ ਤਾਂ ਇਹ ਸੋਚਣ ਦੀ ਲੋੜ ਹੈ ਕਿ ਹੁਣ ਮੋਦੀ ਸਰਕਾਰ ਦਾ ਅਗਲਾ ਕਦਮ ਕੀ ਹੋਵੇਗਾ। ਸੋ ਮੋਦੀ ਸਰਕਾਰ ਕਪਟੀ ਹੈ, ਕਾਨੂੰਨ ਵਾਪਸ ਲੈ ਕੇ ਵੀ ਕਾਨੂੰਨਾਂ ਨੂੰ ਸਹੀ ਦੱਸ ਰਹੀ ਹੈ। ਸੋ ਇਹ ਇੱਕ ਲੰਬੀ ਲੜਾਈ ਹੈ ਔਰ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਸੋ ਦਰਸ਼ਕਾਂ ਕੋਲ ਬੇਨਤੀ ਕੀਤੀ ਹੈ ਕਿ TV84 ਦੀ ਵੱਧ ਤੋਂ ਵੱਧ ਸਹਾਇਤਾ ਕਰੋ ਔਰ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਰਬਜੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਦੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਹੀ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਵੀਕਐਂਡ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਕੋਲੋਂ ਮਾਫੀ ਚਾਹੁੰਦੇ ਹਾਂ ਕਿਉਂਕਿ ਇਹ ਅਮਰੀਕਾ ਵਾਲੇ ਤਾਂ ਸਮਝਦੇ ਨੇ ਥੈਂਕਸਗਿਵਿੰਗ ਵੀਕਐਂਡ ਦੀ ਕੀ ਅਹਿਮੀਅਤ ਹੈ। ਸ਼ਾਇਦ ਸਾਡੇ ਬਹੁਤ ਸਾਰੇ ਪਾਕਿਸਤਾਨ 'ਚ ਬੈਠੇ ਜਾਂ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ, ਖਾਸ ਤੌਰ 'ਤੇ ਏਸ਼ੀਅਨ ਮੁਲਕਾਂ 'ਚੋਂ ਨਾ ਸਮਝਦੇ ਹੋਣ ਕਿ ਇਹ ਜਦੋਂ ਅਸੀਂ ਥੈਂਕਸਗਿਵਿੰਗ ਵੀਕਐਂਡ ਕਹਿੰਦੇ ਹਾਂ ਤੇ ਇਸ ਦਾ ਜਿੱਥੇ ਅਮਰੀਕਾ ਦੇ ਨਾਲ ਇਤਿਹਾਸਕ ਵਾਕਿਆ ਜੁੜਿਆ ਹੋਇਆ ਹੈ, ਅਮਰੀਕਨ ਪਿਲਗ੍ਰਿਮਸ ਦਾ ਇੱਥੇ ਆਉਣਾ, ਜਿਹੜੇ ਯੂਰਪੀਅਨ ਪਿਲਗ੍ਰਿਮ ਸੀ ਉਦੋਂ ਤਾਂ ਅਮਰੀਕਨ ਨਹੀਂ ਸੀ, ਕਿਵੇਂ ਇੱਥੇ ਉਹ ਮੁਸ਼ਕਲਾਂ ਦਾ ਟਾਕਰਾ ਕਰ ਰਹੇ ਸੀ ਜਦੋਂ ਕਿ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ, ਜਿਨ੍ਹਾਂ ਨੂੰ ਨੇਟਿਵ ਅਮਰੀਕਨਸ ਦਾ ਨਾਂ ਦਿੱਤਾ ਗਿਆ, ਭਾਵੇਂ ਕੋਲੰਬਸ ਨੇ ਰੈਡ ਇੰਡੀਅਨਸ ਕਿਹਾ ਸੀ, ਉਹਨਾਂ ਨੇ ਕਿਵੇਂ ਇਹਨਾਂ ਦੀ ਖਿਦਮਤ ਕੀਤੀ। ਖਾਣ ਦੇ ਲਈ ਇਹਨਾਂ ਨੂੰ ਟਰਕੀ
ਜਿਹੜਾ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਹੀ ਪਪੂਲਰ ਹੈ, ਜੀ ਦੁਨੀਆ ਬਾਕੀ ਨੂੰ ਬਹੁਤਾ ਨਹੀਂ ਪਤਾ ਹੈ। ਔਰ ਬਿਲਕੁਲ। ਇਸੇ ਤਰ੍ਹਾਂ ਪੋਟੇਟੋਸ, ਕਿਉਂਕਿ ਕੁਝ ਜਿਹੜੀਆਂ ਗਿਫਟਸ ਨੇ ਉਹ ਨੇਟਿਵ ਅਮਰੀਕਨਸ ਦੀਆਂ ਹੀ ਨੇ, ਉਹ ਦੁਨੀਆ 'ਚ ਕਿਤੇ ਹੋਰ ਉਹਦੀ ਕਾਸ਼ਤਕਾਰੀ ਨਹੀਂ ਸੀ ਹੁੰਦੀ। ਇੱਥੋਂ ਹੀ ਕੋਲੰਬਸ ਔਰ ਦੂਸਰੇ ਲੋਕ ਬਾਅਦ 'ਚ ਲੈ ਕੇ ਗਏ। ਉਹਨਾਂ ਦੇ ਵਿੱਚ ਆਲੂ ਵੀ ਸ਼ਾਮਲ ਨੇ, ਪੋਟੇਟੋਸ ਬਿਲਕੁਲ ਉਹ ਵੀ ਲੋਕਲ ਸੀ। ਔਰ ਉਹਦੇ ਵਿੱਚ ਮੱਕੀ, ਜਿਹਨੂੰ ਅਸੀਂ ਜਿਹੜਾ ਮੇਜ਼ ਲਫ਼ਜ਼ ਬ੍ਰਿਟਿਸ਼ 'ਚ ਹੈ, ਇੱਥੇ ਜ਼ਿਆਦਾ ਕਾਰਨ ਇਸਤੇਮਾਲ ਹੁੰਦਾ, ਉਹ ਵੀ ਇੱਥੋਂ ਹੀ ਗਈ। ਔਰ ਅਨਫੋਰਚੂਨੇਟਲੀ ਤੰਬਾਕੂ ਵੀ ਇੱਥੋਂ ਹੀ ਗਿਆ। ਔਰ ਉਹਨਾਂ ਨੇ ਇਹਨਾਂ ਨੂੰ ਜੋ ਇਹਨਾਂ ਦੀਆਂ ਲੋੜਾਂ ਸੀ ਉਹ ਪੂਰੀਆਂ ਕੀਤੀਆਂ, ਇਹ ਸਰਵਾਈਵ ਕੀਤੇ। ਵੱਖਰੀ ਗੱਲ ਹੈ ਕਿ ਇਹਨਾਂ ਨੇ ਸਰਵਾਈਵ ਹੋਣ ਤੋਂ ਬਾਅਦ ਕਿਵੇਂ ਉਹਨਾਂ ਦਾ ਇੱਥੋਂ ਖਾਤਮਾ ਕੀਤਾ, ਕਿਵੇਂ ਉਹਨਾਂ ਨੂੰ ਹੰਟ ਕੀਤਾ। ਲਫ਼ਜ਼ ਹੀ ਜਿਹੜਾ ਹੈ ਉਹ ਹੰਟਿੰਗ ਇਸਤੇਮਾਲ ਹੁੰਦਾ ਸੀ ਕਿ ਉਹਨਾਂ ਨੂੰ ਜਾਲ ਔਰ ਇਸ ਅਨਸਿਵਲਾਈਜ਼ਡ ਸਮਝ ਕੇ, ਔਰ ਕਿਵੇਂ ਫਿਰ ਥਾਂ ਥਾਈਂ ਉਹਨਾਂ ਨੂੰ ਖਦੇੜਿਆ ਗਿਆ, ਉਹਨਾਂ ਦੇ ਇਲਾਕੇ ਖੋਏ। ਜਿਹੜਾ ਇਲਾਕਾ ਉਹਨਾਂ ਦੇ ਨਾਲ ਟਰੀਟੀ ਕਰਕੇ ਉਹਨਾਂ ਨੂੰ ਦਿੰਦੇ ਸੀ, ਉੱਥੋਂ ਕੋਈ ਨਾ ਕੋਈ ਕੀਮਤੀ ਥੱਲੋਂ ਧਾਤੂ ਨਿਕਲ ਆਉਂਦੀ ਸੀ, ਉੱਥੋਂ ਫਿਰ ਪੁਸ਼ ਕਰ ਦਿੰਦੇ ਸੀ। ਔਰ ਹਕੀਕਤ ਦੇ ਵਿੱਚ 19ਵੀਂ ਸਦੀ ਦੇ ਐਂਡ ਤੱਕ ਪਹੁੰਚਦੇ ਆ, 20ਵੀਂ ਸਦੀ ਦੀ ਬਿਗਨਿੰਗ ਤੱਕ ਵੀ ਇਹ ਸਟਰਗਲ ਕਿਤੇ ਨਾ ਕਿਤੇ ਜਾਰੀ ਰਹੀ। ਔਰ ਅੱਜ ਹਾਲਤ ਇਹ ਹੈ ਕਿ ਵੀ ਉਹਨਾਂ ਦੀ ਗਿਣਤੀ 1 ਮਿਲੀਅਨ ਤੋਂ ਵੀ ਘੱਟ ਹੈ ਅਮਰੀਕਾ ਦੇ ਵਿੱਚ। ਜੀ ਔਰ ਉਹਨਾਂ ਨੂੰ ਕੁਝ ਇਲਾਕੇ ਜਿਨ੍ਹਾਂ ਨੂੰ ਰਿਜ਼ਰਵੇਸ਼ਨਸ ਕਿਹਾ ਜਾਂਦਾ, ਉਹਦੇ 'ਚ ਉਹਨਾਂ ਨੂੰ ਧੱਕਿਆ ਹੋਇਆ। ਬੇਸ਼ੱਕ ਉਹਨਾਂ ਨੂੰ ਕਿਹਾ ਜਾਂਦਾ ਜੀ ਇੱਥੇ ਤੁਹਾਡਾ ਰਾਜ ਹੈ, ਪਰ ਉਹ ਜਿਵੇਂ ਸ਼ਰਾਬ ਔਰ ਜੂਏ ਖਾਨੇ ਜਿਹਨੂੰ ਬਾਹਰਲੇ ਲੋਕ ਕੰਟਰੋਲ ਕਰਦੇ ਨੇ, ਉਹਨਾਂ ਦੇ ਕੁਛ ਨਾ ਕੁਛ ਬਿਊਰੋ ਵਗੈਰਾ ਇਹਨਾਂ ਨੇ ਬਣਾਏ ਹੋਏ ਨੇ ਉਹਨਾਂ ਰਿਜ਼ਰਵੇਸ਼ਨਸ ਦੇ ਨੇਟਿਵ ਅਮਰੀਕਨਸ ਲਈ। ਥੋੜ੍ਹੇ ਬਹੁਤ ਫੰਡਸ ਦੇ ਦਿੰਦੇ ਨੇ ਔਰ ਅਲਟੀਮੇਟਲੀ ਉਹਨਾਂ ਦੀ ਹੋਂਦ, ਉਹਨਾਂ ਦੇ ਜਿਹੜੇ ਕਬੀਲੇ, ਕੋਈ ਚੈਰੋਕੀ ਔਰ ਕੋਈ ਦੂਸਰੇ, ਉਹਨਾਂ ਦੇ ਨਾਂ 'ਤੇ ਗੱਡੀਆਂ ਜਾਂ ਦੂਜਿਆਂ ਦੇ ਮਾਡਲ ਤਾਂ ਆ ਗਏ ਇਹ ਦੱਸਣ ਲਈ ਵੀ ਉਹ ਕਿੰਨੇ ਸਟਰੋਂਗ ਸੀ। ਲੇਕਿਨ ਉਹਨਾਂ ਦੀ ਹੋਂਦ ਹੀ ਆਲਮੋਸਟ ਐਕਸਟਿੰਕਸ਼ਨ ਦੇ ਨੇੜੇ ਹੈ। ਹਾਂ, ਜਦੋਂ ਕੋਈ ਵੱਡੇ ਲੈਵਲ ਦੇ ਪ੍ਰੋਗਰਾਮ ਹੁੰਦੇ ਨੇ ਤੇ ਉਹ ਟ੍ਰੈਡੀਸ਼ਨਲ ਆਪਣਾ ਪਹਿਰਾਵਾ ਪਹਿਨ ਕੇ, ਮੋਰ ਦੇ ਖੰਭਾਂ ਵਾਂਗ ਲਾ ਕੇ, ਜੋ ਹਾਲ ਅੱਜ ਸਾਡੇ ਪੰਜਾਬ ਦੇ ਹਵਾਲੇ ਨਾਲ ਇੱਕ ਪਾਸੇ ਸਾਡੀ ਤਬਾਹੀ ਹੋ ਰਹੀ ਹੈ, ਬਰਬਾਦੀ ਹੈ, ਪਰ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਪੋਪੂਲਰਾਈਜ਼ ਕੀਤੀ ਜਾਂਦੀ ਹੈ ਭੰਗੜੇ ਦੇ ਨਾਂ ਥੱਲੇ, ਜਿਵੇਂ ਕਿ ਉੱਥੇ ਜਿਹੜੇ ਇੱਕ ਪਾਸੇ ਕਿਸਾਨ ਖੁਦਕਸ਼ੀਆਂ ਕਰਦੇ ਨੇ, ਲੇਕਿਨ ਦੂਸਰੇ ਪਾਸੇ ਇਮੇਜ ਇਹ ਹੈ ਜੀ ਫਸਲਾਂ ਪੱਕ ਗਈਆਂ, ਭੰਗੜੇ ਪੈ ਰਹੇ ਨੇ ਦੂਜੇ। ਸੋ ਇਹੀ ਹੁੰਦਾ ਜਦੋਂ ਤੁਹਾਡੀ ਜ਼ਮੀਨ ਤੁਹਾਡੇ ਤੋਂ ਖੋਹ ਲਈ ਜਾਂਦੀ ਹੈ, ਤੁਹਾਡਾ ਆਧਾਰ ਤੁਹਾਨੂੰ ਬੇਆਧਾਰੇ ਕਰ ਦਿੱਤਾ ਜਾਂਦਾ ਹੈ, ਫਿਰ ਤੁਸੀਂ ਇੱਕ ਸੋਰਸ ਆਫ ਐਂਟਰਟੇਨਮੈਂਟ ਔਰ ਬੀਤੇ ਦਾ ਜਿਹੜਾ ਉਸ ਦੇ ਪ੍ਰਾਈਡ ਦੇ ਵਿੱਚ ਭਾਵੇਂ ਜਿਉਂਦੇ ਰਹੋ, ਜਿਵੇਂ ਉਹ ਵੀ ਜਿਉਂਦੇ ਹੋਣਗੇ ਜੀ। ਕਦੇ ਅਸੀਂ ਵੀ ਇਸ ਧਰਤੀ ਦੇ ਮਾਲਕ ਹੁੰਦੇ ਸੀ, ਅਸੀਂ ਬਹਾਦਰੀ ਨਾਲ ਲੜੇ, ਅਸੀਂ ਇਵੇਂ ਲੜੇ, ਕੋਈ ਸ਼ੱਕ ਨਹੀਂ ਹੈ, ਬਹੁਤ ਬਹਾਦਰੀ ਨਾਲ ਲੜੇ, ਪਰ ਉਹਨਾਂ ਕੋਲ ਧੋਖਾ ਨਹੀਂ ਸੀ ਨੇਟਿਵ ਅਮਰੀਕਨਸ ਕੋਲ। ਉਹਨਾਂ ਕੋਲ ਬੰਦੂਕਾਂ, ਗਨ ਪਾਊਡਰ ਔਰ ਦੂਸਰੀਆਂ ਚੀਜ਼ਾਂ ਨਹੀਂ ਸੀ, ਸਹੂਲਤਾਂ ਨਹੀਂ ਸੀ। ਇਹ ਤਾਂ ਫਿਰ ਬਾਹਰੋਂ ਆ ਕੇ ਓਲਡ ਵਰਲਡ ਦੇ ਨਾਲ ਨਿਊ ਵਰਲਡ ਵੀ ਜੁੜ ਗਏ ਔਰ ਉਹ ਆਪਣੇ ਪਾਸਟ ਦੇ ਵਿੱਚ ਹੀ ਜੀ ਸਕਦੇ ਨੇ ਜਾਂ ਗਵਾਚੇ ਹੋ ਸਕਦੇ ਨੇ, ਜਿਵੇਂ ਅੱਜ ਸਾਡਾ ਹਾਲ ਹੈ। ਤੇ ਫਿਰ ਹਿਸਟਰੀ ਉਹਨਾਂ ਵੱਲੋਂ ਹੀ ਲਿਖੀ ਜਾਂਦੀ ਹੈ। ਜਿਵੇਂ ਅਸੀਂ ਅਕਸਰ ਅਫਰੀਕਨ ਅਖਾਣ ਦੀ ਗੱਲ ਕਰਦੇ ਹਾਂ ਕਿ ਸ਼ਿਕਾਰੀ ਤੇ ਸ਼ੇਰ ਦੀ ਲੜਾਈ 'ਚ ਅਲਟੀਮੇਟਲੀ ਸ਼ਿਕਾਰੀ ਸ਼ੇਰ ਨੂੰ ਮਾਰਦਾ, ਤੇ ਫਿਰ ਸ਼ਿਕਾਰੀ ਆਪਣਾ ਹਿਸਟਰੀ ਲਿਖਦਾ, ਤਾਰੀਖ ਲਿਖਦਾ ਕਿ ਜੀ ਮੈਂ ਕਿੰਨੇ ਉੱਚੇ ਮਚਾਨ ਤੋਂ ਕਿੰਨਾ ਮੇਰਾ ਨਿਸ਼ਾਨਾ ਸੋਹਣਾ ਸੀ, ਕਿਵੇਂ ਮੈਂ ਸਿੱਧੀ ਗੋਲੀ ਮਾਰੀ। ਸ਼ੇਰ ਦੀ ਬਹਾਦਰੀ ਦੀ ਕਹਾਣੀ ਤਾਂ ਹੈ ਹੀ ਨਹੀਂ ਕਿ ਉਹਦੇ ਕੋਲ ਬੰਦੂਕ ਨਹੀਂ ਸੀ, ਕਿਵੇਂ ਉਹ ਦਹਾੜਿਆ ਵੀ, ਉਹਨੇ ਜਵਾਬੀ ਹਮਲਾ ਵੀ ਕੀਤਾ। ਪਰ ਅਲਟੀਮੇਟਲੀ ਹਿਸਟਰੀ ਉਹਨਾਂ ਦੀ ਹੁੰਦੀ ਹੈ ਜਿਹੜੇ ਜਿੱਤਦੇ ਨੇ। ਸੋ ਇਹ ਵੱਖਰੀ ਗੱਲ ਹੈ ਕਿ ਅਮਰੀਕਾ ਦੇ ਵਿੱਚ ਜਿੰਨੇ ਕੁ ਥੋੜ੍ਹੇ ਬਹੁਤ ਨੇ ਉਹ ਨੇਟਿਵ ਅਮਰੀਕਨਸ, ਉਹ ਇਹਨੂੰ ਬਲੈਕ ਡੇ ਜਾਂ ਪ੍ਰੋਟੈਸਟ ਡੇ ਦੇ ਤੌਰ ਤੇ ਮਨਾਉਂਦੇ ਨੇ। ਸੋ ਅਦਰਵਾਈਜ਼ ਸ਼ੁਰੂਆਤ ਤਾਂ ਜਿਹਨੇ ਵੀ ਕੀਤੀ ਉਹ ਪਹਿਲਾਂ ਤਾਂ ਉਹਨਾਂ ਨੂੰ ਦੇਣ ਦੀ ਸੀ ਥੈਂਕਸ, ਪਰ ਜਦੋਂ ਉਹਨਾਂ ਨੂੰ ਲੱਗਾ ਕਿ ਭਈ ਇਹ ਅਸਲੀ ਹਿਸਟਰੀ ਤਾਂ ਬਾਹਰ ਆ ਰਹੀ ਹੈ ਵੀ ਤੁਸੀਂ ਕੀਤਾ ਕੀ ਹੈ, ਤਾਂ ਹੁਣ ਇਹ ਹੁੰਦਾ ਹੈ ਕਿ ਜੀ ਵੀ ਆਰ ਥੈਂਕਿੰਗ ਗੋਡ ਫॉर all the gifts and for all the blessings and God bless America। ਹੁਣ ਕਿਉਂਕਿ ਦੂਸਰੀ ਗੱਲ ਜਿਹੜੀ ਅਕਸਰ ਇਹ ਦੇਖੀ ਜਾਂਦੀ ਹੈ ਕਿ ਜਿਹੜੇ ਡੋਮੀਨੈਂਟ ਕਲਚਰ ਹੁੰਦੇ ਨੇ, ਭਾਵੇਂ ਉਸ ਦੀ ਸ਼ੁਰੂਆਤ ਕਿਸੇ ਫੈਸਟੀਵਲ ਦੀ ਜਾਂ ਡੇ ਦੀ ਮਜ਼ਹਬ ਨਾਲ ਜੁੜੀ ਹੋਏ ਜਾਂ ਕਿਸੇ ਹੋਰ ਪੁਰਾਣੇ ਜਿਹਨੂੰ ਇੱਥੇ ਪੈਗਨ ਕਿਹਾ ਜਾਂਦਾ ਉਹਦੇ ਨਾਲ ਜੁੜੀ ਹੋਏ, ਪਰ ਇੱਕ ਸਟੇਜ ਆਉਂਦੀ ਹੈ ਕਿ ਜਦੋਂ ਉਹਨੂੰ ਮੈਜੋਰਿਟੀ ਕਲਚਰ ਅਡਾਪਟ ਕਰ ਲੈਂਦਾ ਹੈ ਤੇ ਫਿਰ ਉਹ ਤੁਸੀਂ ਨੋ ਮੈਟਰ
ਤੁਹਾਡਾ ਉਹਦੇ ਨਾਲ ਕੋਈ ਬਵਾਸਤਾ ਨਾ ਹੋਏ, ਅਸੀਂ ਕੋਈ ਉਹ ਕਿਲਿੰਗ ਸਪਰੀ ਜੋ ਇਹਨਾਂ ਨੇ ਕੀਤੀ ਹੋਏਗੀ ਇੱਥੇ ਨੇਟਿਵਸ ਦੀ, ਉਹਦੇ ਨਾਲ ਤਾਂ ਸਾਡਾ ਕੀ ਸੰਬੰਧ ਹੋਣਾ, ਪਰ ਤੁਸੀਂ ਵੀ ਉਹਦੇ ਨਾਲ ਹੀ ਫਿਰ ਘੜੀਸੇ ਜਾਂਦੇ ਹੋ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਥੈਂਕਸ ਗਿਵਿੰਗ ਵੀਕਐਂਡ ਐਸਾ ਹੁੰਦਾ ਜਿਹਦੇ 'ਚ ਸਭ ਤੋਂ ਜ਼ਿਆਦਾ ਟ੍ਰੈਫਿਕ ਹੁੰਦਾ ਸੜਕਾਂ ਦੇ ਉੱਤੇ। ਔਰ ਸਾਨੂੰ ਇਹ ਵੀ ਖਿਆਲ ਰਿਹਾ ਜਾਂ ਰਹਿੰਦਾ ਹੈ ਕਿ ਭਾਈ ਸਾਡਾ TV 84 ਦਾ ਹਾਰਡ ਵਰਕਿੰਗ ਸਟਾਫ ਜਿਹੜਾ ਹੈ ਡੇ ਐਂਡ ਨਾਈਟ ਉਹ ਹਰ ਚੈਲੰਜ ਨੂੰ ਜਿਹੜਾ ਉਹ ਇੱਕ ਫਰਜ਼ ਵਾਂਗ ਲੈਂਦੇ ਨੇ, ਇੱਕ ਦਿਲੋਂ ਜੁੜੇ ਹੁੰਦੇ ਨੇ। ਸੋ ਸਾਨੂੰ ਲੱਗਾ ਕਿ ਵੀ ਚਲੋ ਐਤਕੀ 2 ਦਿਨ ਜਿਹੜਾ ਹੈ ਉਹ ਵੀਰ ਸ਼ੁੱਕਰ ਜੁੜ ਜਾਂਦਾ, ਨਾਲ ਵੀਕਐਂਡ ਵੀ ਜੁੜ ਜਾਂਦਾ। ਔਰ ਅਸੀਂ ਵੀ ਇਸ ਦਿਨ ਇਹੀ ਯੋਗ ਸਮਝਿਆ ਕਿ ਅਸੀਂ ਵੀ ਆਪਣੇ ਪੇਕੇ ਪਿੰਡ ਜਾਈਏ, ਕਿਉਂਕਿ ਥੈਂਕਸਗਿਵਿੰਗ ਦਾ ਮਤਲਬ ਤਾਂ ਬਹੁਤ ਵਾਰ ਪਰਿਵਾਰਾਂ ਦਾ ਇਕੱਠੇ ਹੋਣਾ ਹੁੰਦਾ ਹੈ। ਇੱਥੇ ਇਸ ਨੂੰ ਦੋਸਤਾਂ ਦੇ ਨਾਲ, ਪਰਿਵਾਰਾਂ ਦੇ ਨਾਲ ਜਿਹੜੇ ਨੇ ਉਹ ਸੈਲੀਬ੍ਰੇਟ ਕੀਤਾ ਜਾਂਦਾ। ਔਰ ਅਸੀਂ ਵਾਸ਼ਿੰਗਟਨ ਦਾ ਰੁਖ ਕੀਤਾ ਔਰ ਸਾਡੇ ਦੋਵੇਂ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ, ਸੈਚਰਡੇ ਇਹ ਵਾਸ਼ਿੰਗਟਨ DC ਦੇ ਵਿੱਚ ਹੀ ਗੁਜ਼ਰੇ। ਸਾਰੇ ਆਪਣੇ ਮੇਜ਼ਬਾਨੀ ਦਾ ਅਸੀਂ ਆਨੰਦ ਵੀ ਮਾਣਿਆ, ਖਾਸ ਤੌਰ 'ਤੇ ਵੀਰ ਨਰਿੰਦਰ ਸਿੰਘ, ਜਿਵੇਂ ਉਹ ਇੱਕ ਪਾਸੇ ਉਹਨਾਂ ਦੀ ਮੇਜ਼ਬਾਨੀ, ਹੌਸਪਿਟੈਲਿਟੀ, ਉਹ ਤਾਂ ਦੁਨੀਆ ਦੇ ਵਿੱਚ ਜਿਹਦਾ ਵੀ ਕਦੇ ਵਾਸ਼ਿੰਗਟਨ ਆਉਣਾ ਹੋਇਆ ਉਹ ਸਮਝਦੇ ਨੇ। ਲੇਕਿਨ ਇਸ ਵਾਰ ਵੀ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਸਾਰੇ ਹੀ ਜਿੰਨੇ ਜਾਣੂ ਨੇੜਲੇ ਸੀ ਉਹਨਾਂ ਨੂੰ ਸੱਦਿਆ, ਕੁਛ ਵਕਤ ਇਕੱਠੇ ਗੁਜ਼ਾਰਿਆ, ਗੁਰੂ ਦੀ ਬਾਣੀ ਦਾ ਗਾਇਨ ਹੋਇਆ ਔਰ ਚੰਗੇ ਮਾਹੌਲ ਦੇ ਵਿੱਚ ਇਹ ਸਾਰਾ ਪਾਠ ਗੁਜ਼ਰਿਆ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਜਿੱਥੇ ਵੀ ਸਾਡੇ ਹੋਰ ਵੀ ਵੀਰ ਭੈਣ ਇਸ ਮੁਲਕ ਦੇ ਵਿੱਚ ਜਿਨ੍ਹਾਂ ਨੇ ਇਸ ਦਿਨ ਨੂੰ ਇਕੱਠੇ ਹੋਏ, ਸਾਰਿਆਂ ਦਾ ਹੀ ਚੰਗਾ ਗੁਜ਼ਰਿਆ ਹੋਏਗਾ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਿਵੇਂ ਡੇ ਐਂਡ ਨਾਈਟ, ਦਿਨ ਔਰ ਰਾਤ ਹੁੰਦੇ ਨੇ, ਸੱਚ ਤੇ ਝੂਠ ਹੈ ਔਰ ਸਵੇਰ ਤੇ ਸ਼ਾਮ ਹੈ। ਹਰ ਚੀਜ਼ ਜਿਹਨੂੰ ਜੋੜਿਆਂ ਦੇ ਵਿੱਚ ਬਹੁਤ ਵਾਰ ਕਿਹਾ ਜਾਂਦਾ, ਪਰ ਅਸੀਂ ਇਸ ਨੂੰ ਇਵੇਂ ਦੇਖਦੇ ਹਾਂ ਕਿ ਸੂਰਜ ਦਾ ਚੜ੍ਹਨਾ, ਜਿਹਨੂੰ ਉੱਗਣਾ ਕਹਿੰਦੇ ਸੀ ਪੁਰਾਣੀ ਪੰਜਾਬੀ 'ਚ, ਤੇ ਅਸਤ ਹੋਣਾ ਜਿਹਨੂੰ ਡੁੱਬਣਾ ਕਹਿੰਦੇ ਨੇ, ਕਿ ਸੂਰਜ ਜਿਹੜਾ ਚੜ੍ਹਦਾ ਹੈ ਉਹ ਡੁੱਬਦਾ ਹੈ। ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਭਾਈ ਜਿਸ ਚੀਜ਼ ਦਾ ਜਿਹੜਾ ਉਹ ਆਰੂਜ਼ ਹੁੰਦਾ ਹੈ ਉਸ ਦਾ ਜਵਾਲ ਵੀ ਹੁੰਦਾ ਹੈ। ਔਰ ਜੇ ਸਭ ਤੋਂ ਜ਼ਿਆਦਾ ਇਹ ਕੁਦਰਤ ਦੇ ਵਿੱਚ, ਨੇਚਰ ਦੇ ਵਿੱਚ ਤਾਂ ਵਾਪਰਦਾ ਹੀ ਹੈ। ਹਰ ਘਟਨਾ ਜਿਹੜੀ ਹੈ ਉਹ ਸ਼ਬਾ ਰੋਜ਼ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਜਾਣਾ ਤੇ ਆਣਾ, ਇਹ ਵੀ ਦਿਨ ਜਾਣ ਲੱਗਾ ਇਹ ਦੱਸ ਜਾਂਦਾ ਹੈ ਕਿ ਭਾਈ ਨਿਰਾਸ਼ ਨਾ ਹੋਇਓ, ਭਾਵੇਂ ਹਨੇਰਾ ਇੱਕ ਦਿਨ ਚਾਨਣ ਆਏਗਾ। ਔਰ ਜਿਉਂ ਹੀ ਹਨੇਰਾ ਫੁੱਟਦਾ, ਜਿਹਨੂੰ ਅਸੀਂ ਪੌ ਫੁਟਾਲਾ ਕਹਿੰਦੇ ਹਾਂ, ਪੌ ਫੁੱਟਦੀ ਹੈ, ਹਨੇਰਾ ਜਾਂਦਾ ਹੈ ਔਰ ਚਿੜੀਆਂ ਦੀ ਚਹਿਚਹਾਟ ਹੀ ਦੱਸਦੀ ਹੈ ਕਿ ਇੱਕ ਨਵੀਂ ਸਵੇਰ ਤੁਹਾਡੀ ਇੰਤਜ਼ਾਰ ਕਰ ਰਹੀ ਹੈ। ਔਰ ਸਵੇਰ ਫਿਰ ਹੌਲੀ ਸਿਖਰ ਦੁਪਹਿਰ ਬਣ ਜਾਂਦੀ ਹੈ। ਉਹ ਜ਼ਿੰਦਗੀ ਦੇ ਅੰਦਰ ਵੀ ਸਿਖਰ ਦੁਪਹਿਰ ਹੁੰਦੀ ਹੈ, ਤੇ ਉਹ ਜਿਉਂ ਹੀ ਸਿਖਰ ਦੁਪਹਿਰ ਦੇ ਨਾਲ ਸਾਂਝ ਸ਼ੁਰੂ ਹੁੰਦੀ ਹੈ ਕਿ ਵੀ ਫਿਰ ਉਹ ਆ ਜਾਂਦਾ ਹੈ ਕਿ ਵੀ ਸਾਂਝ ਪਈ, ਢਲ ਗਏ ਪਰਛਾਵੇਂ, ਪੰਛੀ ਮੁੜ ਪਏ ਆਪਣੀ ਥਾਵੇਂ। ਜਿਉਂ ਸਾਂਝ ਜਾਂਦੀ ਹੈ, ਪਰਛਾਵਾਂ ਵੀ ਸਾਥ ਛੱਡਦਾ ਜਾਂਦਾ ਹੈ ਤੇ ਹਨੇਰਾ ਟੇਕ ਓਵਰ ਕਰ ਲੈਂਦਾ। ਕੁਦਰਤ ਦੇ ਵਿੱਚ ਰਹਿੰਦੇ ਆ ਅਸੀਂ ਬਹੁਤ ਵਾਰ ਭੁੱਲ ਜਾਂਦੇ ਹਾਂ। ਔਰ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜੀ ਰੱਬ ਦੀ ਬਲੈਸਿੰਗ ਹੈ ਉਸ ਨੂੰ ਮਾਣ ਰਹੇ ਹੁੰਦੇ ਆ, ਕਈ ਵਾਰ ਰੰਗ ਤਮਾਸ਼ਿਆਂ ਦੇ ਵਿੱਚ ਗਵਾਚ ਜਾਂਦੇ ਆ। ਕਈ ਵਾਰ ਜੋ ਆਲਾ ਦੁਆਲਾ ਪਰਿਵਾਰ, ਜੋ ਸੁੱਖ ਅਸੀਂ ਮਾਣ ਰਹੇ ਹੁੰਦੇ ਆ, ਉਸ 'ਚ ਅਸੀਂ ਭੁੱਲ ਜਾਂਦੇ ਹਾਂ ਕਿ ਸੁੱਖ ਦੇ ਨਾਲ, ਜਿੱਥੇ ਅਸੀਂ ਜੋੜੇ ਦੀ ਗੱਲ ਕੀਤੀ ਕਿ ਵੀ ਦੁੱਖ ਵੀ ਹੁੰਦਾ। ਔਰ ਇਹ ਗੱਲ ਗੁਰੂ ਸਾਹਿਬ ਨੇ ਬੜੀ ਚੰਗੀ ਤਰ੍ਹਾਂ ਸਮਝਾਈ ਕਿ ਸੁੱਖ ਦੁੱਖ ਦੋਵੇਂ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਿ ਭਾਈ ਇਹ ਜਿਵੇਂ ਅਸੀਂ ਇੱਕ ਕੱਪੜਾ ਲਾ ਕੇ ਦੂਸਰਾ ਪਾਉਂਦੇ ਹਾਂ, ਇਵੇਂ ਸੁੱਖ ਤੇ ਦੁੱਖ ਇਹ ਕੱਪੜਿਆਂ ਵਾਂਗ ਨੇ। ਜਦੋਂ ਸੁੱਖ ਦਾ ਦੌਰ ਚੱਲ ਰਿਹਾ ਹੁੰਦਾ ਹੈ, ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਕਿਤੇ ਨਾ ਕਿਤੇ ਉਹਦੇ ਬਹੁਤ ਕਰੀਬ, ਉਹਦੇ ਗੁਆਂਢ 'ਚ ਦੁੱਖ ਉਡੀਕ ਰਿਹਾ ਹੁੰਦਾ। ਤੇ ਜਦੋਂ ਦੁੱਖਾਂ ਦੀ ਕਾਲੀ ਬੋਲੀ ਹਨੇਰੀ ਰਾਤ ਚੱਲ ਰਹੀ ਹੁੰਦੀ ਹੈ ਤੇ ਫਿਰ ਬੇਆਸ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰ ਹਨੇਰੀ ਰਾਤ ਦਾ ਐਂਡ ਪੋਹ ਫਟਾਲੇ ਦੇ ਨਾਲ ਹੋਏਗਾ
ਤੇ ਦਿਨ ਚੜ੍ਹੇਗਾ। ਜੀ ਲੇਕਿਨ ਫਿਰ ਵੀ ਕਿਉਂਕਿ ਜਦੋਂ ਦੁਨੀਆ ਦੀ ਹਕੀਕਤ ਜਿਹਨੂੰ ਗੁਰੂ ਸਾਹਿਬ ਨੇ ਇੱਕ ਅਨਨੋਨ ਪਰਦੇ ਦੇ ਵਿੱਚ ਜ਼ਿੰਦਗੀ ਹੈ ਜਿਹੜੀ ਅਸੀਂ ਲਗਭਗ 9 ਜਾਂ 10 ਮਹੀਨਿਆਂ ਦੇ ਵਿੱਚ ਮਾਂ ਦੇ ਉਦਰ ਦੇ ਵਿੱਚ ਗਰਭ ਦੇ ਵਿੱਚ ਪੂਰੀ ਕਰਦੇ ਹਾਂ, ਤੇ ਫਿਰ ਜਿਉਂ ਹੀ ਬੱਚਾ ਅੱਖ ਖੋਲ੍ਹਦਾ ਹੈ ਬਾਹਰ ਉਸ ਦੀ ਅੱਖ ਖੁੱਲ੍ਹਦੀ ਹੈ, ਤੇ ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਕਿ ਇੱਕ ਜ਼ਿੰਦਗੀ 9-10 ਮਹੀਨੇ ਉਸ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਉਸ ਗੁਫਾ ਦੇ ਅੰਦਰ ਜ਼ਿੰਦਗੀ ਦਾ ਸਫ਼ਰ ਸੀ। ਪਰ ਜਿਉਂ ਹੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਉਹ ਬਾਹਰਲੀ ਦੁਨੀਆ ਸ਼ੁਰੂ ਹੁੰਦੀ ਹੈ, ਤੇ ਤ੍ਰਿਸ਼ਨਾ ਕਹਿੰਦੇ ਨੇ ਡਿਜ਼ਾਇਰਸ ਨੂੰ, ਤੇ ਫਿਰ ਉਹ ਦੁਨੀਆ ਸ਼ੁਰੂ ਹੋ ਗਈ ਜਿਹੜੀ ਡਿਜ਼ਾਇਰਸ ਦੀ ਦੁਨੀਆ ਹੈ। ਕਿਉਂਕਿ ਹੁਣ ਇਸ ਦੁਨੀਆ ਦੇ ਅੰਦਰ ਬੇਸ਼ੱਕ ਇਸ ਸ੍ਰਿਸ਼ਟੀ ਨੂੰ ਦੁਨੀਆ ਨੂੰ ਰੱਬ ਨੇ ਬਣਾਇਆ, ਪਰ ਮਾਇਆ ਦਾ ਅਮਰ ਅਰਬੀ ਜ਼ਬਾਨ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਹੁਕਮ, ਕਿ ਮਾਇਆ ਦਾ ਹੁਕਮ ਚੱਲਣਾ ਸ਼ੁਰੂ ਹੋ ਗਿਆ, ਮਾਇਆ ਅਮਰ ਵਰਤਾਇਆ, ਉਸ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਲੜਾਈ ਜਿਹਨੂੰ ਤੁਸੀਂ ਰੱਬ ਤੇ ਸ਼ੈਤਾਨ ਵਿਚਲੀ ਲੜਾਈ ਕਹੋ, ਸੱਚ ਤੇ ਝੂਠ ਵਿਚਲੀ ਕਹੋ, ਡਿਜ਼ਾਇਰ ਇੱਛਾਵਾਂ ਔਰ ਸੰਤੋਖ ਜਿਸ ਨੂੰ ਅਸੀਂ ਕੰਟੈਂਸ਼ਨ ਕਹਿੰਦੇ ਹਾਂ, ਉਸ ਵਿਚਲਾ ਕਹੋ, ਬੇਰਹਿਮੀ ਔਰ ਮਨ ਦੇ ਅੰਦਰ ਦਇਆ ਕਿਵੇਂ ਪੈਦਾ ਹੋਏ, ਕੰਪੈਸ਼ਨ ਕਿਵੇਂ ਹੋਏ, ਇਸ ਦਾ ਕਹੋ। ਪਰ ਇਹ ਫਿਰ ਇੱਕ ਸਤਤ ਕੰਟੀਨਿਊਸ ਇੱਕ ਬੈਟਲ, ਇੱਕ ਫਾਈਟ ਸ਼ੁਰੂ ਹੋ ਜਾਂਦੀ ਹੈ, ਜਿਨ੍ਹਾਂ 'ਤੇ ਰੱਬ ਦਾ ਕਰਮ ਹੁੰਦਾ ਹੈ, ਰੱਬ ਦੀ ਰਹਿਮਤ ਹੁੰਦੀ ਹੈ, ਰੱਬ ਦੀ ਬਖਸ਼ਿਸ਼ ਹੁੰਦੀ ਹੈ। ਉਹ ਸੱਚ ਦੇ ਨੇੜੇ ਜੀਵਨ ਜਿਉਂਦੇ ਨੇ, ਸੱਚ ਨੂੰ ਪਰਨਾਏ ਹੁੰਦੇ ਨੇ, ਉਹ ਦੁਨੀਆ ਦੇ ਸਾਰੇ ਹੀ ਦੁੱਖੋ ਤਕਲੀਫ ਉਸ ਨੂੰ ਸਹਾਰਦਿਆਂ ਹੋਇਆਂ ਵੀ ਸੱਚ ਦੀ ਵਾਟ 'ਤੇ ਚੱਲਦੇ ਨੇ, ਸੱਚ ਦੇ ਪੈਂਡੇ 'ਤੇ ਚੱਲਦੇ ਨੇ, ਤੇ ਉਹ ਅਖੀਰ ਸੱਚ ਦੇ ਸਫ਼ਰ ਦੇ ਉੱਤੇ ਨਿਕਲੇ ਹੋਏ ਆਪਣੀ ਜ਼ਿੰਦਗੀ ਦੇ ਸਾਹ ਪੂਰੇ ਕਰਕੇ ਸੱਚ ਦੇ ਵਿੱਚ ਹੀ ਸਮਾ ਜਾਂਦੇ ਨੇ। ਉਹਨਾਂ ਪਰਥਾਏ ਅਸੀਂ ਫਿਰ ਇਹ ਕਹਿੰਦੇ ਹਾਂ ਕਿ ਭਾਈ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਨ, ਕਿ ਜਿਵੇਂ ਪਾਣੀ ਦੇ ਵਿੱਚ ਪਾਣੀ ਰਲ ਜਾਂਦਾ ਹੈ, ਇਵੇਂ ਉਹਨਾਂ ਦੇ ਜੀਵਨ ਦਾ ਸਫ਼ਰ ਜਿਹੜਾ ਉਹ ਸੱਚ ਦੇ ਵਿੱਚ ਹੀ ਪਰੋਏ ਹੋਏ, ਸੱਚ ਦੇ ਵਿੱਚ ਸਮੋਏ ਹੋਏ, ਸੱਚ ਦੇ ਵਿੱਚ ਇਮਰਸਡ ਉਹਨਾਂ ਦੀ ਜ਼ਿੰਦਗੀ ਗੁਜ਼ਰਦੀ ਹੈ। ਇੱਕ ਸਾਡੇ ਵਰਗੇ ਉਹ ਲੋਕ ਨੇ ਜਿਹੜੇ ਡਿਜ਼ਾਇਰਸ ਦੇ ਇੱਛਾਵਾਂ ਦੇ ਪਿੱਛੇ ਲੱਗ ਕੇ ਇੱਕ ਤੋਂ ਬਾਅਦ ਇੱਕ ਇਵੇਂ ਜ਼ਿੰਦਗੀ ਦੀ ਦੌੜ ਦੇ ਵਿੱਚ ਸ਼ਾਮਲ ਹੁੰਦੇ ਨੇ, ਦੌੜ ਰਹੇ ਹੁੰਦੇ ਨੇ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਮ੍ਰਿਗ ਤ੍ਰਿਸ਼ਨਾ ਜਿਉਂ ਇਹੋ ਜਗ ਜਾਨੂ। ਹੁਣ ਮ੍ਰਿਗ ਤ੍ਰਿਸ਼ਨਾ ਕੀ ਹੈ, ਜਿਹਨੂੰ ਸਾਇੰਸ ਦੀ ਜ਼ਬਾਨ 'ਚ ਮਿਰਾਜ ਕਿਹਾ ਜਾਂਦਾ ਹੈ। ਇਹ ਫਿਨੋਮੀਨਾ ਮ੍ਰਿਗ ਵੈਸੇ ਹਿਰਨ ਨੂੰ ਕਹਿੰਦੇ ਨੇ, ਤੇ ਇਹ ਹਿਰਨ ਦੀ ਪਿਆਸ ਕੀ ਹੈ ਡੈਜ਼ਰਟ ਦੇ ਅੰਦਰ, ਜਿੱਥੇ ਉਹ ਪਿਆਸਾ ਪਾਣੀ ਲੱਭ ਰਿਹਾ ਹੈ, ਸੂਰਜ ਦੀਆਂ ਕਿਰਨਾਂ ਰੇਤੇ ਦੇ ਨਾਲ ਇੰਟਰੈਕਟ ਕਰਦੀਆਂ, ਇੱਕ ਡਿਸਟੈਂਸ ਤੋਂ, ਇੱਕ ਵਿੱਥ ਤੋਂ ਹਿਰਨ ਨੇ ਮਹਿਸੂਸ ਕਰਦਾ ਹੈ ਕਿ ਪਾਣੀ ਦਾ ਤਲਾਬ ਹੈ, ਪਾਣੀ ਦਾ ਛੱਪੜ ਹੈ, ਪਾਣੀ ਦਾ ਸਰੋਵਰ ਹੈ, ਵਾਟਰ ਹੈ, ਔਰ ਉਹ ਦੌੜਦਾ ਹੈ ਫਿਰ ਤੇਜ਼ੀ ਦੇ ਨਾਲ, ਚੁੰਗੀਆਂ ਭਰਦੇ ਜਾਂਦਾ ਹੈ। ਜਦੋਂ ਉੱਥੇ ਪਹੁੰਚਦਾ ਹੈ ਉੱਥੇ ਕੁਝ ਵੀ ਨਹੀਂ ਹੁੰਦਾ, ਔਰ ਉਹਦੀ ਫਿਰ ਨਜ਼ਰ ਡਿਸਟੈਂਸ ਦੇ ਉੱਤੇ ਜਾਂਦੀ ਹੈ, ਤੇ ਉਹਨੂੰ ਉਹੀ ਜਿਹੜਾ ਕਿ ਇੱਕ ਫਿਨੋਮੀਨਾ ਰੇਤ ਦੇ ਉਹਨਾਂ ਕਿਣਕਿਆਂ ਦੇ ਨਾਲ ਸੂਰਜ ਦੀ ਰੌਸ਼ਨੀ ਪਰ ਡੈਜ਼ਰਟ ਦੇ ਵਿੱਚ ਕਰ, ਉਹ ਉੱਥੇ ਤੱਕ ਫਿਰ ਪਹੁੰਚਦਾ ਹੈ, ਫਿਰ ਕੁਛ ਨਹੀਂ ਹੁੰਦਾ। ਔਰ ਇਵੇਂ ਹੀ ਉਹ ਪਿਆਸਾ ਉਸ ਮਾਰੂਥਲ ਦੇ ਵਿੱਚ, ਡੈਜ਼ਰਟ ਦੇ ਵਿੱਚ, ਸਹਿਰਾ ਦੇ ਵਿੱਚ ਆਪਣੀ ਜ਼ਿੰਦਗੀ ਖ਼ਤਮ ਕਰ ਲੈਂਦਾ। ਔਰ ਇਸ ਨੂੰ ਹੀ ਅਸੀਂ ਇਨਸਾਨੀ ਜ਼ਿੰਦਗੀ ਦੇ ਵਿੱਚ ਜੇ ਦੇਖੀਏ ਕਿ ਅਸੀਂ ਆਪਣੇ ਆਪ ਦੇ ਉੱਤੇ ਸਾਡਾ ਕਾਬੂ ਨਹੀਂ ਹੁੰਦਾ, ਅਸੀਂ ਡਿਜ਼ਾਇਰਸ ਦੇ ਪਿੱਛੇ ਦੌੜ ਰਹੇ ਹੁੰਦੇ ਹਾਂ, ਅਸੀਂ ਇੱਛਾਵਾਂ ਦੇ ਪਿੱਛੇ ਦੌੜ ਰਹੇ ਹੁੰਦੇ ਹਾਂ। ਔਰ ਜਿਹੜੇ ਥੋੜ੍ਹੇ ਬਹੁਤ ਰੱਬ ਵੱਲ ਰੁਖ ਕਰਦੇ ਵੀ ਨੇ, ਉਹ ਰੱਬ ਤੋਂ ਇਹੀ ਡਿਜ਼ਾਇਰਸ ਹੀ ਮੰਗ ਰਹੇ ਹੁੰਦੇ ਨੇ। ਕਦੇ ਅਸੀਂ ਜਿਹੜਾ ਜ਼ਿੰਦਗੀ ਦੇ ਵਿੱਚ ਧਨ ਮੰਗਦੇ ਹਾਂ, ਦੌਲਤ ਮੰਗਦੇ ਹਾਂ, ਕਦੇ ਅਸੀਂ ਵਿਆਹ ਹੋਣਾ ਮੰਗਦੇ ਹਾਂ, ਫਿਰ ਅਸੀਂ ਔਲਾਦ ਮੰਗਦੇ ਹਾਂ, ਫਿਰ ਅਸੀਂ ਕੋਈ ਹੋਰ ਵੱਡਾ ਘਰ ਮੰਗਦੇ ਹਾਂ, ਵੱਡੀ ਨਿੱਕੀ ਨਿੱਕੀ ਚੀਜ਼ ਲਈ ਅਸੀਂ ਜਿਹੜਾ, ਔਰ ਸਾਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਵੀ ਬਸ ਜੇ ਇਹ ਮਿਲ ਜਾਏ
ਤੇ ਮੇਰੀ ਤ੍ਰਿਪਤੀ ਹੋ ਜਾਏਗੀ, ਪਰ ਹੁੰਦਾ ਨਹੀਂ ਹੈ ਇਵੇਂ। ਬਿਲਕੁਲ। ਔਰ ਇਹ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਹੋਏ ਹੋਏ ਜਿਹੜਾ ਉਹ ਅਖੀਰਲੇ ਐਂਡ ਤੱਕ ਪਹੁੰਚ ਜਾਂਦੇ ਹੋ। ਔਰ ਇਹ ਹਾਲ ਸਾਡਾ ਇਹੀ ਹੁੰਦਾ ਹੈ ਜਿਹਨੂੰ ਗੁਰੂ ਸਾਹਿਬ ਨੇ ਫਿਰ ਫਰਮਾਇਆ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਕਿ ਭਾਈ ਜੇ ਉਸ ਰੱਬ ਤੋਂ ਬਿਨਾਂ ਅਸੀਂ ਕੁਝ ਵੀ ਮੰਗਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਜੋ ਵੀ ਅਸੀਂ ਮੰਗਾਂਗੇ ਰੱਬ ਦੀ ਮੁਹੱਬਤ ਤੋਂ ਬਿਨਾਂ ਉਸ ਚੋਂ ਅਲਟੀਮੇਟਲੀ ਸੌਰੋ ਨਿਕਲੇਗਾ, ਉਸ ਚੋਂ ਦੁੱਖ ਨਿਕਲੇਗਾ। ਔਰ ਇਹੀ ਮੰਗੀਏ ਕਿ ਹੇ ਵਾਹਿਗੁਰੂ ਆਪਣਾ ਨਾਮ ਦੇ, ਆਪਣੀ ਇਬਾਦਤ ਦੇ, ਆਪਣੀ ਮੁਹੱਬਤ ਦੇ, ਆਪਣੀ ਕੁਰਬਤ ਦੇ, ਔਰ ਆਪਣੀ ਉਸ ਮੁਹੱਬਤ ਤੇ ਕੁਰਬਤ ਦੇ ਚਲਦਿਆਂ ਫਿਰ ਮੈਨੂੰ ਇਹ ਸਮਰੱਥਾ ਦੇ, ਇਹ ਹਿੰਮਤ ਦੇ ਕਿ ਤੇਰੀ ਇਸ ਖਲਕਤ ਦੀ ਮੈਂ ਖਿਦਮਤ ਕਰ ਸਕਾਂ, ਤੇਰੀ ਇਸ ਦੁਨੀਆ ਦੇ ਵਿੱਚ ਮੇਰੀ ਜ਼ਿੰਦਗੀ ਦਾ ਪਰਪਸ ਤੇਰੇ ਪਿਆਰ ਦੇ ਵਿੱਚ ਜਿਉਂਦਿਆਂ ਬਾਕੀਆਂ ਦੀ ਸੇਵਾ ਹੋਏ। ਇਸ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਜਿਹੜੇ ਲੋਕ ਫਿਰ ਇਸ ਲੈਵਲ ਦੇ ਉੱਤੇ ਪਹੁੰਚ ਜਾਂਦੇ ਨੇ ਉਹਨਾਂ ਪ੍ਰਥਾਏ ਗੁਰੂ ਸਾਹਿਬ ਨੇ ਫਰਮਾਇਆ ਕਿ ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਕਿ ਜਿਹੜੇ ਦੂਸਰਿਆਂ ਦੇ ਲਈ ਜਿਉਂਦੇ ਨੇ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਕਿ ਇਹ ਜਿਹੜੇ ਨੇ ਨਾ ਇਹਨਾਂ ਨੂੰ ਤੁਸੀਂ ਆਮ ਦੁਨੀਆਦਾਰਾਂ ਵਾਂਗ ਜਿਹੜੇ ਕਿ ਜਨਮ ਮਰਨ ਦੇ ਗੇੜ ਦੇ ਵਿੱਚ, ਜਿਹਦੇ ਲਈ ਅਕਸਰ 84 ਲੱਖ ਜੂਨੀ 'ਚ ਭਟਕਣ ਦੀ ਗੱਲ ਅਸੀਂ ਕਰਦੇ ਹਾਂ, ਵੀ ਇਹ ਉਹ ਰੂਹਾਂ ਨੇ ਜਿਹੜੀਆਂ ਜਨਮ ਔਰ ਮਰਨ ਦੇ ਵਿੱਚ ਨਹੀਂ ਹੁੰਦੀਆਂ। ਉਹਨਾਂ ਦੇ ਜੀਵਨ ਦਾ ਆਧਾਰ ਪਰਉਪਕਾਰ ਹੁੰਦਾ ਹੈ ਔਰ ਉਹ ਦੂਸਰਿਆਂ ਨੂੰ ਜ਼ਿੰਦਗੀ ਦਿੰਦੀਆਂ ਨੇ। ਔਰ ਉਹਨਾਂ 'ਚ ਫਿਰ ਤੁਸੀਂ ਉਹ ਇੱਕ ਲੰਬੀ ਫਰਿਸ਼ਤ ਬਣ ਜਾਏਗੀ ਜਿਸ ਦੇ ਵਿੱਚ ਜਿਹੜੇ ਲੋਕ ਕਿਸੇ ਪਰਪਸ ਲਈ ਜਿਉਂਦੇ ਨੇ, ਜਿਹੜੇ ਲੋਕ ਆਪਣੇ ਲੋਕਾਂ ਦੇ ਲਈ ਇਨਸਾਫ ਲੈਣ ਲਈ ਜਿਉਂਦੇ ਨੇ, ਜਿਹੜੇ ਲੋਕ ਆਪਣੇ ਲੋਕਾਂ ਦੇ ਹੱਕਾਂ ਲਈ ਕੁਰਬਾਨ ਹੋ ਜਾਂਦੇ ਨੇ, ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਜੂਝਦੇ ਨੇ ਔਰ ਇਸ ਡਿਜ਼ਾਇਰ ਦੇ ਨਾਲ ਕਿ ਉਹਨਾਂ ਨੇ ਕੁਰਬਾਨ ਹੋਣਾ, ਅਲਟੀਮੇਟ ਪ੍ਰਵਾਨਗੀ ਤਾਂ ਰੱਬ ਤੋਂ ਮਿਲਣੀ ਹੈ। ਮਰਨ ਮਨਸ਼ਾ ਸੂਰਿਆਂ ਹੱਕ ਹੈ, ਇਹ ਹੱਕ ਹੈ ਸੂਰਬੀਰ ਦਾ, ਬਹਾਦਰ ਦਾ। ਮਨਸ਼ਾ ਡਿਜ਼ਾਇਰ ਨੂੰ ਕਹਿੰਦੇ ਨੇ, ਮਨਸ਼ਾ ਤੋਂ ਆਇਆ ਕਿ ਇਹ ਉਸ ਸੂਰਬੀਰ ਦਾ ਹੱਕ ਹੈ ਕਿ ਉਹ ਡਿਜ਼ਾਇਰ ਕਰੇ ਕਿ ਮੈਂ ਕੁਰਬਾਨ ਹੋਣਾ ਆਪਣੀ ਕੌਮ ਤੋਂ, ਆਪਣੇ ਕੌਜ਼ ਤੋਂ। ਪਰ ਜੇ ਹੋਏ ਮਰੇ ਪਰਵਾਨੋਂ, ਪਰ ਉਹਨੂੰ ਪ੍ਰਵਾਨ ਕਰਨਾ ਜਾਂ ਨਹੀਂ ਇਹ ਰੱਬ ਦੀ ਗੱਲ ਹੈ। ਅਸੀਂ ਠੀਕ ਹੈ, ਅਸੀਂ ਬਹੁਤ ਵਾਰ ਕਿਸੇ ਨੂੰ ਟ੍ਰਿਬਿਊਟ ਦੇ ਸਕਦੇ ਹਾਂ ਜੋ ਸਾਡੀਆਂ ਅੱਖਾਂ ਨੇ ਦੇਖਿਆ, ਪਰ ਬਹੁਤ ਕੁਝ ਤਾਂ ਐਸਾ ਵੀ ਹੈ ਜਿਹੜਾ ਸਾਨੂੰ ਨਹੀਂ ਪਤਾ, ਜਿਹੜਾ ਰੱਬ ਜਾਣਦਾ, ਖੁਦਾ ਜਾਣਦਾ, ਉਹ ਸਾਡੇ ਮਰਮੀ ਹੈ, ਭੇਤੀ ਹੈ। ਹੁਣ ਇਹ ਸਾਰਾ ਨਾਲ ਨਾਲ ਚੱਲਦਾ। ਜਿੱਥੇ ਇੱਕ ਪਾਸੇ ਅਸੀਂ ਸੈਲੀਬ੍ਰੇਸ਼ਨ 'ਚ ਹੁੰਦੇ ਹਾਂ, ਅਸੀਂ ਕਿਸੇ ਚੀਜ਼ ਨੂੰ ਇੰਜੋਏ ਕਰ ਰਹੇ ਹੁੰਦੇ ਹਾਂ, ਨਾਲ ਦੀ ਨਾਲ ਜਦੋਂ ਕੁਛ ਐਸੀ ਖਬਰ ਆਉਂਦੀ ਹੈ ਜਾਂ ਐਸਾ ਕੁਝ ਸੁਣਨ 'ਚ ਆਉਂਦਾ ਹੈ ਜਿਨ੍ਹਾਂ ਦੇ ਨਾਲ ਤੁਸੀਂ ਕੋਈ ਚੰਦ ਪਲ ਸਾਂਝੇ ਕੀਤੇ ਹੁੰਦੇ ਨੇ, ਕੁਛ ਉਹ ਨੇ ਜਿਹੜੇ ਤੁਹਾਡੇ ਲੰਗੋਟੀਏ ਹੁੰਦੇ ਨੇ, ਕੁਛ ਉਹ ਨੇ ਜਿਨ੍ਹਾਂ ਨੂੰ ਤੁਸੀਂ ਮਹਿਸੂਸ ਕਰ ਰਹੇ ਹੁੰਦੇ ਹੋ ਕਿ ਬੇਸ਼ੱਕ ਤੁਹਾਡਾ ਕੋਈ ਪਰਿਵਾਰਕ ਸੰਬੰਧ ਵੀ ਨਹੀਂ ਹੈ, ਕੋਈ ਯਾਰਾਨਾ ਵੀ ਨਹੀਂ ਹੈ, ਪਰ ਉਹ ਕੌਮ ਦੀ ਖਿਦਮਤ ਵਿੱਚ ਇਸ ਕਦਰ ਰੱਤੇ ਹੁੰਦੇ ਨੇ ਕਿ ਤੁਹਾਨੂੰ ਇੰਨਾ ਜ਼ਿਆਦਾ ਮਹਿਸੂਸ ਹੁੰਦਾ ਹੈ ਕੋਈ ਉਹਨਾਂ ਨਾਲ ਜੁੜੀ ਖਬਰ ਕਿ ਜਿੰਨਾ ਸ਼ਾਇਦ ਤੁਹਾਨੂੰ ਕਈ ਵਾਰ ਰਿਸ਼ਤੇ ਤਾਂ ਅਹਿਸਾਸ ਦੇ ਹੀ ਹੁੰਦੇ ਨੇ। ਅਦਰਵਾਈਜ਼ ਇਹ ਅਹਿਸਾਸ ਦੇ ਰਿਸ਼ਤੇ ਨਾ ਹੁੰਦੇ ਤਾਂ ਭਰਾਵਾਂ ਦੇ ਉੱਤੇ ਜਿਹੜਾ ਉਹ ਅਦਾਲਤਾਂ 'ਚ ਕਿਉਂ ਚੜ੍ਹੇ ਹੁੰਦੇ, ਮੁਕੱਦਮੇ ਦੇਖ ਲਓ, ਸਿਰ ਕਿਉਂ ਵੱਢ ਰਹੇ ਹੁੰਦੇ। ਅੱਜ ਵੀ ਉਹ ਘਰ ਦੀ ਤੁਸੀਂ ਕਹਾਣੀ ਦੇਖ ਸਕਦੇ ਹੋ ਕਿ ਕਿੰਨੀਆਂ ਵੱਡੀਆਂ ਰਿਸ਼ਤੇਦਾਰੀਆਂ ਹੋਣ, ਅਲਟੀਮੇਟਲੀ ਕਿੱਥੇ ਜਾ ਕੇ ਜੁੜਦਾ ਉਹੀ ਦੌਲਤ। ਕੋਈ ਘਰ ਦੇ ਬਟਵਾਰੇ ਤੇ ਭਰਾ ਲੜ ਰਹੇ ਹੁੰਦੇ ਨੇ, ਜ਼ਮੀਨਾਂ ਤੇ ਲੜ ਰਹੇ ਹੁੰਦੇ ਨੇ, ਕਈ ਵਾਰੀ ਕੁਝ ਵੀ ਨਹੀਂ ਹੁੰਦਾ, ਐਵੇਂ ਈਰਖਾ ਕਰ ਰਹੇ ਹੁੰਦੇ ਨੇ। ਪਰ ਇੱਕ ਉਹ ਰਿਸ਼ਤੇ ਨੇ ਅਹਿਸਾਸ ਦੇ ਜਿੱਥੇ ਤੁਸੀਂ ਮਹਿਸੂਸ ਕਰਦੇ ਹੋ ਕਿ ਵੀ ਇਹਦੇ ਲਈ ਇੱਥੇ ਤਾਂ ਉਹ ਲਫ਼ਜ਼ ਕਈ ਵਾਰੀ ਉਹ ਸੋਲਮੇਟ ਇੱਕ ਡਿਫਰੈਂਟ ਕੰਟੈਕਸਟ 'ਚ ਇਸਤੇਮਾਲ ਹੁੰਦਾ ਹੈ। ਉਹ ਤੁਸੀਂ ਸੋਲਮੇਟ ਵੀ ਜੇ ਕਹਿਣਾ ਹੋਏ ਕਿ ਜਿਨ੍ਹਾਂ ਨਾਲ ਤੁਸੀਂ ਰੂਹ ਦੀ ਸਾਂਝ ਮਹਿਸੂਸ ਕਰਦੇ ਹੋ। ਸੋ ਅਸੀਂ ਜਿਵੇਂ ਸੈਚਰਡੇ ਦੀ ਗੱਲ ਕੀਤੀ ਕਿ ਭਾਈ ਸਾਡਾ ਵਾਪਸੀ ਆਉਣ ਦਾ ਸੀ ਔਰ ਕੁਦਰਤੀ ਭਾਈ ਨਰਿੰਦਰ ਸਿੰਘ ਹੋਰੀ ਉਹਨਾਂ ਦੀ ਸਵੇਰੇ ਕਾਲ ਆਈ 10 ਵਜੇ ਦੇ ਕਰੀਬ ਕਿ ਵੀ ਕਿਉਂਕਿ ਅਸੀਂ ਠਹਿਰਦੇ ਚੱਠਾ ਸਾਹਿਬ ਵਾਲੇ ਹਮੇਸ਼ਾ, ਇਸ ਵਾਰ ਹੁਣ ਉਹ ਆਪਣੇ ਨਵੇਂ ਕਾਰੋਬਾਰ 'ਚ ਜ਼ਿਆਦਾ ਰੁੱਝੇ ਨੇ, ਬਹੁਤਾ ਵਕਤ ਨਹੀਂ ਉਹਨਾਂ ਨਾਲ ਗੁਜ਼ਾਰਿਆ।
ਹਾਲਾਂ ਜਿਹੜਾ ਫਰਾਈਡੇ ਦੀ ਸ਼ਾਮ ਅਸੀਂ ਇਕੱਠੇ ਸੀ ਤੇ ਭਾਈ ਨਰਿੰਦਰ ਸੂਰਾ ਨੇ ਕਿਹਾ ਕਿ ਜੀ ਮੈਂ ਤੁਹਾਨੂੰ ਮਿਲਣ ਆਉਣਾ ਚਾਹੁੰਦਾ। ਉਹਨਾਂ ਦੀ ਆਵਾਜ਼ ਤੋਂ ਮੈਨੂੰ ਲੱਗਾ ਕਿ ਵੀ ਵੈਰਾਗ ਦੇ ਵਿੱਚ ਨੇ, ਕੁਝ ਠੀਕ ਨਹੀਂ ਹੈ। ਉਹ ਕਹਿਣ ਲੱਗੇ ਆਪਣੇ ਕੰਮ ਤੇ ਸੀ ਕਿ ਵੀ ਮੈਂ ਤੁਹਾਨੂੰ 10 ਮਿੰਟ ਹੀ ਮਿਲਣਾ ਹੈ ਜਾਣ ਤੋਂ ਪਹਿਲਾਂ ਤੁਹਾਡੇ। ਔਰ ਉਹਨਾਂ ਨੇ ਆ ਕੇ ਫਿਰ ਇੱਕ ਦੁਖਦਾਈ ਖਬਰ ਦੱਸੀ। ਜਿਹੜੇ ਉਹਨਾਂ ਦੇ ਮਿੱਤਰ ਔਰ ਉਹਨਾਂ ਨੇ ਆਪਣੀ ਲਿਖਤ ਵੀ ਜਿਹੜੀ ਸਾਨੂੰ ਬਾਅਦ ਦੇ ਵਿੱਚ ਟੈਕਸਟ ਕੀਤੀ ਕਿ 1969 ਤੋਂ ਜਿਨ੍ਹਾਂ ਦੇ ਨਾਲ ਸਾਂਝ ਵੀਰ ਸੁਖਜਿੰਦਰ ਸਿੰਘ ਰੰਧਾਵਾ ਸੀਐਟਲ ਬੇਸਡ, ਮੈਨੂੰ ਵੀ ਉਹਨਾਂ ਨੂੰ ਮਿਲਣ ਦਾ ਇਤਫਾਕ ਹੋਇਆ। ਔਰ ਹਮੇਸ਼ਾ ਕੁਝ ਲੋਕ ਜਿਹੜੇ ਬੇਸ਼ੱਕ ਇੱਥੇ ਆ ਕੇ ਸਟਰਗਲ ਵੀ ਕੀਤੀ, ਜਿਨ੍ਹਾਂ ਨੇ ਕਰਦੇ ਨੇ, ਉਹਨਾਂ ਨੂੰ ਇਹ ਹੁੰਦਾ ਹੈ ਔਰ ਦਰਸ਼ਕ ਉਹਨਾਂ ਦੀ ਪਿਕਚਰ ਦੇਖ ਸਕਦੇ ਨੇ ਸਕਰੀਨ ਤੇ ਕਿ ਅਸੀਂ ਜਿਹੜਾ ਗਿਵ ਬੈਕ ਕੀ ਕਰੀਏ ਕਮਿਊਨਿਟੀ ਨੂੰ। ਔਰ ਜ਼ਾਹਰ ਹੈ ਕਿ ਉਹਨਾਂ ਨੇ ਬੇਸ਼ੱਕ ਟੈਕਸੀ ਚਲਾਉਣ ਤੋਂ ਹੀ ਆਪਣਾ, ਜਿਵੇਂ ਇੱਥੇ ਹਰ ਕੋਈ ਸਫ਼ਰ ਸ਼ੁਰੂ ਕਰਦਾ, ਔਰ ਸੀਐਟਲ 'ਚ ਉਹ ਕਾਮਯਾਬ ਕਾਰੋਬਾਰੀ ਵੀ ਹੋਏ, ਇੱਕ ਰੇਡੀਓ ਪ੍ਰੋਗਰਾਮ ਵੀ ਰਨ ਕਰਦੇ ਸੀ। ਫਿਰ ਉਹ ਛੱਡ ਕੇ ਉਹਨਾਂ ਦਾ ਪਰਿਵਾਰ ਹਾਲਾਂਕਿ ਇੱਥੇ ਸੀਐਟਲ ਹੈ, ਉਹ ਵਾਪਸ ਮੁੜੇ। ਔਰ ਉਹਨਾਂ ਦਾ ਸਬੰਧ ਜਿਵੇਂ ਭਾਈ ਨਰਿੰਦਰ ਸਿੰਘ ਨੇ ਦੱਸਿਆ, ਪਿੰਡ ਜੈਤੋ ਸਰਜਾ, ਇਹ ਨੇੜੇ ਗੁਰਦੁਆਰਾ ਅਚਲ ਬਟਾਲਾ ਜਿਹੜਾ ਇਤਿਹਾਸਕ ਮੁਕਾਮ ਹੈ ਗੁਰੂ ਨਾਨਕ ਸਾਹਿਬ ਦਾ। ਭਾਈ ਗੁਰਦਾਸ ਜਦੋਂ ਇਹ ਬਿਆਨਦੇ ਨੇ ਕਿ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਇੱਕ ਬਟਾਲਾ ਅਸੀਂ ਅੱਜ ਬੱਬੇ ਨਾਲ ਕਹਿੰਦੇ ਹਾਂ ਬਟਾਲਾ, ਹਾਲਾਂ ਸਾਡੇ ਪੁਰਾਤਨ ਜਿਹੜੇ ਆ ਲਿਖਤਾਂ ਦੇ ਵਿੱਚ ਵੀ ਬਟਾਲਾ ਹੀ ਕਹਿੰਦੇ ਸੀ, ਔਰ ਅਚਲ ਬਟਾਲਾ ਹੀ ਹੈ ਭਾਈ ਗੁਰਦਾਸ ਜੀ ਨੇ ਵੀ ਲਿਖਿਆ। ਔਰ ਉੱਥੋਂ ਦੇ ਨਾਲ ਉਹਨਾਂ ਦਾ ਸੰਬੰਧ, ਔਰ ਜਿਵੇਂ ਭਾਈ ਨਰਿੰਦਰ ਸਿੰਘ ਹੋਰਾਂ ਨੇ ਦੱਸਿਆ, ਔਰ ਬਾਅਦ ਦੇ ਵਿੱਚ 2-3 ਲਿਖਤਾਂ ਹੋਰ, ਇੱਕ ਹੋਰ ਵੀਰ ਜਿਨ੍ਹਾਂ ਨੇ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਬਾਜਵਾ ਸਾਹਿਬ ਨੇ, ਕਿ ਇਹ, ਔਰ ਮੈਂ ਉਹ ਲਫ਼ਜ਼ ਜਿਹੜੇ ਕਿ ਉਹਨਾਂ ਨੇ ਕੀਤੇ, ਔਰ ਬਾਅਦ 'ਚ ਈਵਨ ਵੀਰ ਸਤਪਾਲ ਸਿੰਘ ਪੁਰੇਵਾਲ ਜਿਹੜੇ ਸੀਐਟਲ 'ਚ ਰਹਿੰਦੇ ਨੇ, ਉਹਨਾਂ ਨੇ ਵੀ ਜਦੋਂ ਰੇਡੀਓ ਪ੍ਰੋਗਰਾਮ ਚਲਾਉਂਦੇ ਸੀ ਉਹਨਾਂ ਦੇ ਨਾਲ ਉਹਨਾਂ ਨੇ ਅਸਿਸਟ ਕੀਤਾ। ਅਤੇ ਉਹਦੇ ਜਿਹੜੇ ਇੱਕ ਲਫ਼ਜ਼ ਉਹਨਾਂ ਨੂੰ ਐਡਰੈਸ ਕਰਦੇ ਆ ਸਰ ਬਾਜਵਾ ਨੇ ਲਿਖੇ ਕਿ ਯਾਰਾਂ ਦਾ ਯਾਰ, ਮਹਿਫਲਾਂ ਦੀ ਸ਼ਾਨ, ਸਟੇਜ ਦਾ ਧਨੀ, ਭਾਈਚਾਰੇ ਦਾ ਮਾਣ, ਹਰ ਵਕਤ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਸ਼ਖਸ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅੱਜ ਅਚਾਨਕ ਇਸ ਫਾਨੀ ਸੰਸਾਰ ਨੂੰ ਫਤਿਹ ਬੁਲਾ ਗਿਆ। ਫਿਰ ਉਹਨਾਂ ਨੇ ਆਪਣੀ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਦੀ ਗੱਲ ਕੀਤੀ। ਤੇ ਭਾਈ ਨਰਿੰਦਰ ਸਿੰਘ ਜਦੋਂ ਮਿਲਣ ਆਏ, ਫਿਰ ਅਗਲਾ ਅੱਧਾ ਪੌਣਾ ਘੰਟਾ ਤਾਂ ਉਹ ਅਥਰੂਆਂ ਦੇ ਨਾਲ ਬਿਆਨੀ ਦਾਸਤਾਨ ਸੀ। ਔਰ ਮੈਂ ਮਹਿਸੂਸ ਕਰ ਸਕਦਾ ਸੀ ਭਾਈ ਨਰਿੰਦਰ ਸਿੰਘ ਕੋਈ ਛੋਟੀ ਸ਼ਖਸੀਅਤ ਨਹੀਂ ਨੇ। ਜਦੋਂ ਉਹਨਾਂ ਦੇ ਵਿਲ ਦੀ ਗੱਲ ਹੁੰਦੀ ਹੈ, ਵੱਡੇ ਵੱਡੇ ਚੈਲੰਜ ਨੂੰ ਲੈਣ ਵਾਲੇ ਨੇ, ਵੱਡਿਆਂ ਨੂੰ ਉਹ ਜਿਹੜਾ ਸੱਚ ਤੇ ਖਲੋ ਕੇ ਵੰਗਾਰਦੇ ਨੇ। ਔਰ ਨਿੱਜੀ ਜੀਵਨ ਦੇ ਅੰਦਰ ਵੀ ਉਹਨਾਂ ਦੇ ਇਨ-ਲਾਜ਼ ਵੱਲੋਂ ਔਰ ਕਿਵੇਂ ਕਿੱਡੇ ਸ਼ੌਕ ਔਰ ਸਦਮੇ, ਲੇਕਿਨ ਮੈਂ ਉਹਨਾਂ ਨੂੰ ਕਦੇ ਵੀ ਇੰਨਾ ਵੈਰਾਗ ਦੇ ਵਿੱਚ ਨਹੀਂ ਦੇਖਿਆ। 30 ਸਾਲ ਤੋਂ ਲਗਭਗ ਸੰਬੰਧ ਹੈ। ਔਰ ਮੈਂ ਫਿਰ ਮਹਿਸੂਸ, ਹਾਲਾਂ ਮੈਂ ਮਿਲਿਆ ਹੋਇਆ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਪਲ ਆਫ ਟਾਈਮਸ, ਲੇਕਿਨ ਜਿਹੜੀਆਂ ਸਾਂਝਾਂ, ਫਿਰ ਜੇ ਅਸੀਂ ਅੱਧੀ ਸਦੀ ਦੀ ਸਾਂਝ ਦੀ ਗੱਲ ਕਰਦੇ ਤੇ ਇਹ ਉਹੀ ਮਹਿਸੂਸ ਕਰ ਸਕਦਾ ਜਿਨ੍ਹਾਂ ਨੇ ਉਸ ਸਾਥ ਨੂੰ ਮਾਣਿਆ ਹੋਏ। ਔਰ ਉਹਨਾਂ ਦਾ ਵੀ ਜਾਣਾ ਅਚਾਨਕ ਇਵੇਂ ਹੀ, ਜਿੱਥੇ ਉਹ ਇੱਕ ਬਹੁਤ ਕਾਮਯਾਬ, ਉਹਨਾਂ ਨੇ ਉੱਥੇ ਨਰਸਿੰਗ ਕਾਲਜ ਔਰ ਨਾਲ ਸਕੂਲ ਔਰ ਟ੍ਰੇਨਿੰਗ ਔਰ ਕਈ ਕੁਝ ਜਾ ਕੇ ਸ਼ੁਰੂ ਕੀਤਾ ਹੋਇਆ ਸੀ, ਲੇਕਿਨ ਅਲਟੀਮੇਟਲੀ ਜਿਹਨੂੰ ਕਹਿੰਦੇ ਨੇ ਖਿਨਾਂ ਪਲਾਂ ਦੇ ਵਿੱਚ ਹੱਥੋਂ ਨਿਕਲ ਜਾਣਾ। ਹਸਪੀਟਲ ਵੀ ਉਹ ਐਸਕੌਰਟਸ ਪਹੁੰਚਦੇ ਨੇ, ਉਹ ਕਹਿੰਦੇ ਨੇ ਕਿ ਜੀ ਕੋਈ ਨਹੀਂ, ਇਹ ਹੈ ਬਲੌਕ ਨੇ ਆਰਟਰੀਜ਼, ਲੇਕਿਨ ਕੋਈ ਨਹੀਂ, ਅਜੇ ਜਿਹੜਾ ਤੁਹਾਨੂੰ ਬਲੱਡ ਥਿਨਰ ਦਿੰਦੇ ਆ, ਔਰ ਜੇਬ 'ਚ ਉਹਨਾਂ ਦੇ 15 ਲੱਖ ਰੁਪਈਆ ਕਿ ਭਾਈ ਤੁਸੀਂ ਕਰੋ ਐਡਮਿਟ ਕਰਕੇ ਨਹੀਂ, ਉਹ ਕਹਿੰਦੇ ਵੀ ਅਸੀਂ ਜਦੋਂ ਤੱਕ ਉਹ ਬਲੱਡ ਲੈਵਲ ਨਹੀਂ ਹੁੰਦਾ ਪ੍ਰੋਪਰ ਥਿਨਰ ਦੇ ਕੇ, ਲੇਕਿਨ ਘਰ ਪਹੁੰਚਦੇ ਨੇ। ਔਰ ਫਿਰ ਜਿਹੜਾ ਹੈ ਸੈਚਰਡੇ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ। ਸੋ ਅਸੀਂ ਜਿੱਥੇ ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਉੱਥੇ ਅਸੀਂ ਖਾਸ ਤੌਰ 'ਤੇ ਭਾਈ ਨਰਿੰਦਰ ਸਿੰਘ ਜੀ, ਜਿਨ੍ਹਾਂ ਨੇ ਇਸ ਸਾਰੇ ਨੂੰ ਬਹੁਤ ਸ਼ੌਕਿੰਗਲੀ ਉਹਨਾਂ ਨੇ ਇਸ ਸਾਰਿਆਂ ਨੂੰ ਲਿਆ। ਮੇਰੀ 2 ਦਿਨ ਤੋਂ ਉਹਨਾਂ ਦੇ ਨਾਲ ਗੱਲਬਾਤ ਵੀ ਹੈ ਔਰ ਉਹਨਾਂ ਨੇ ਵੀ ਟ੍ਰਿਬਿਊਟ ਦਿੱਤੀ, ਲੇਕਿਨ ਮੈਂ ਹੁਣ ਜਿਹੜੀ ਉਹਨਾਂ ਦੀਆਂ ਗੱਲਾਂ ਆਲਰੇਡੀ ਮੈਂ ਬਾਕੀ ਆਪਣੀ ਬਰੀਫਿੰਗ ਦੇ ਵਿੱਚ ਲੈ ਆਂਦੀਆਂ ਨੇ। ਹੁਣ ਅਸੀਂ ਉਸ ਕੌਮੀ ਯੋਧੇ ਦੀ ਗੱਲ ਕਰੀਏ ਜਿਨ੍ਹਾਂ ਨੇ, ਜੇ ਕੱਲ੍ਹ ਦੀ ਅਸੀਂ ਫੇਸਬੁੱਕ ਤੋਂ ਲੈ ਕੇ ਬਾਕੀ ਸਾਰਾ ਸੋਸ਼ਲ ਮੀਡੀਆ ਦੇਖਿਆ ਹੋਏ ਤੇ ਇੱਕੋ ਹੀ ਨਾਂ ਜੇ ਕਹਿਣਾ ਹੋਏ, ਬਹੁਤ ਵਾਰ ਤਾਂ ਹੁੰਦਾ ਨਾ ਜੀ ਕਿ ਟਵਿੱਟਰ 'ਤੇ
ਔਰ ਦੂਸਰੇ ਦੇ ਉੱਤੇ ਕੀ ਟ੍ਰੈਂਡ ਕਰ ਰਿਹਾ, ਤੇ ਉਹ ਹੈ ਹਰਪ੍ਰੀਤ ਸਿੰਘ ਰਾਣਾ। ਹਾਲਾਂ ਬਹੁਤਿਆਂ ਨੂੰ ਹੁਣ ਪਤਾ ਲੱਗਾ ਵੀ ਨਾਂ ਉਹਨਾਂ ਦਾ ਹਰਪ੍ਰੀਤ ਸਿੰਘ ਹੈ, ਉਹ ਰਾਣਾ ਸਿੰਘ ਹੀ ਸੀ। ਔਰ ਮੇਰੇ ਕੋਲ ਅਲਫਾਜ਼ ਨਹੀਂ ਨੇ ਕਿ ਜਦੋਂ ਤੁਸੀਂ ਬੇਸ਼ੱਕ ਦੇਖੋ, ਜਦੋਂ ਬੱਚੇ ਗਰੋ ਹੁੰਦੇ ਨੇ ਇੱਥੇ, ਉਹਦੀ ਸਕੂਲਿੰਗ ਔਰ ਦੂਸਰੀ ਜਦੋਂ ਹੁੰਦੀ ਹੈ, ਕੁਝ ਐਸੇ ਪਾਰਟ ਹੁੰਦੇ ਨੇ ਜਿਨ੍ਹਾਂ 'ਚ ਤੁਸੀਂ ਕਿਸੇ ਡਾਇਰੈਕਸ਼ਨ 'ਚ ਵੀ ਜਾ ਰਹੇ ਹੁੰਦੇ ਹੋ। ਬਿਲਕੁਲ ਸਾਡੇ ਲਈ ਪੰਥਕ ਪਿੜ ਦਾ ਸਫ਼ਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਪੰਥ ਨੂੰ ਸਮਰਪਿਤ ਹੋ ਕੇ ਤੁਰ ਪਏ। ਪਿਛੋਕੜ ਤੁਹਾਡਾ ਕੀ ਸੀ, ਤੁਸੀਂ ਕੀ ਗਲਤੀ ਕੀਤੀ, ਕੀ ਗੁਨਾਹ ਕੀਤਾ, ਕੀ ਅਸੀਂ ਸਾਰੇ ਹੀ ਗੁਨਾਹਗਾਰ ਹਾਂ। ਲੇਕਿਨ ਇੱਕ ਗੱਲ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ, ਔਰ ਮੈਂ ਅਕਸਰ ਸਿੱਖਸ ਫਾਰ ਜਸਟਿਸ ਦੇ ਉਹਨਾਂ ਦੇ ਐਕਟਿਵਿਸਟ ਨੂੰ ਵੀ ਮੈਂ ਕਹਿੰਦਾ ਕਿ ਭਾਈ, ਜਿਸ ਜ਼ੀਲ ਦੇ ਨਾਲ, ਜਿਸ ਉਤਸ਼ਾਹ ਦੇ ਨਾਲ ਤੁਸੀਂ ਲੱਗੇ ਹੋਏ ਹੋ, ਇਹ ਬੜਾ ਰੇਅਰ ਹੈ ਕਿ ਇੰਨੀ ਡੈਡੀਕੇਟਿਡ ਟੀਮ। ਤੇ ਜੇ ਉਸ ਡੈਡੀਕੇਟਿਡ ਟੀਮ ਦਾ ਦਿਲ ਕਹਿਣਾ ਹੋਏ ਕਿਸੇ ਨੂੰ, ਹਾਰਟ ਜਿਹੜਾ ਥਰੋਬਿੰਗ ਹੈ, ਉਹ ਹਰਪ੍ਰੀਤ ਸਿੰਘ ਰਾਣਾ ਜੀ। ਔਰ ਮੈਂ ਕਈ ਵਾਰ ਅੱਜ ਵੀ ਜਦੋਂ ਮੈਂ ਔਰ ਡਾਕਟਰ ਰਣਜੀਤ ਸਿੰਘ ਅਸੀਂ ਉਹਨਾਂ ਦੇ ਘਰ ਅਫਸੋਸ ਲਈ ਗਏ, ਉਹਨਾਂ ਦੇ ਪਿਤਾ ਸਰ ਕੁਲਦੀਪ ਸਿੰਘ ਉੱਥੇ ਹੀ, ਕੁਦਰਤੀ ਉਹਨਾਂ ਦੇ ਚਾਚਾ ਭਾਈ ਰਜਿੰਦਰ ਸਿੰਘ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਰਨ ਕਰਦੇ ਨੇ, ਔਰ ਹੋਰ ਵੀ ਬਹੁਤ ਸਾਰੇ ਭਾਈ ਹਿੰਮਤ ਸਿੰਘ ਜਿਹੜੇ ਸਾਰੇ ਰੋਪੜ ਇਲਾਕੇ ਦੇ ਇੱਕ ਦੂਸਰੇ ਦੇ ਨਾਲ ਪਰਿਵਾਰਕ ਸਭ ਦੀਆਂ ਸਾਂਝਾਂ ਨੇ। ਉੱਥੇ ਵੀ ਗੱਲ ਕਰਦੇ ਆ, ਮੈਂ ਕਿਹਾ ਕਿ ਵੀ ਜਿਵੇਂ ਕੋਈ ਐਨਰਜੀ ਦਾ ਬੰਬ ਹੁੰਦਾ ਹੈ, ਬੰਬ ਜਿਹਨੂੰ ਪੰਜਾਬੀ 'ਚ ਫੁੱਲ ਆਫ ਐਂਥੂਸੀਆਜ਼ਮ ਐਂਡ ਐਨਰਜੀ। ਹਾਲਾਂ ਤੁਸੀਂ ਚਿਹਰੇ ਵੱਲ ਦੇਖੋ, ਅੱਖਾਂ ਤੋਂ ਤੁਹਾਨੂੰ ਥਕਾਨ ਲੱਗਦਾ ਸੀ ਕਿ ਇਹ ਰਾਤ ਸੁੱਤਾ ਨਹੀਂ ਹੋਣਾ, ਇਹਨੇ ਕੀਤਾ। ਫਿਰ ਜਦੋਂ ਤੁਸੀਂ ਗੱਲ ਤੋਰ ਲਓ ਫਿਰ, ਲੇਕਿਨ ਇੰਨੀ ਐਨਰਜੀ ਔਰ ਜਿਸ ਜ਼ੀਲ ਦੇ ਨਾਲ ਉਹਨੇ ਖਾਲਿਸਤਾਨ ਦੇ ਕੌਜ਼ ਨੂੰ ਫਿਰ ਆਪਾ ਸਮਰਪਣ ਕੀਤਾ, ਜਨੂਨ ਲਫ਼ਜ਼ ਵੀ ਕਈ ਵਾਰ ਛੋਟਾ ਹੋ ਜਾਂਦਾ ਹੈ। ਔਰ ਇਸ ਹੱਦ ਤੱਕ ਇਹ ਨਹੀਂ ਕਿ ਵੀ ਪ੍ਰੋਟੈਸਟ ਜਾਂ ਡੈਮੋਨਸਟ੍ਰੇਸ਼ਨ ਜਾਂ ਦੂਸਰਾ, ਜਦੋਂ ਉਹਨਾਂ ਨੇ ਟੀਵੀ ਦੇ ਉੱਤੇ ਦੂਸਰੀ ਆਪਣੀ ਪ੍ਰੈਜੈਂਟੇਸ਼ਨ ਵੀ ਸ਼ੁਰੂ ਕੀਤੀ ਸੋ ਐਗਰੈਸਿਵਲੀ। ਔਰ ਲਾਸਟ ਟਾਈਮ ਜਦੋਂ ਸਤੰਬਰ ਦੇ ਵਿੱਚ ਮੋਦੀ ਆਉਂਦਾ, ਅਸੀਂ ਵਾਈਟ ਹਾਊਸ ਦੇ ਬਾਹਰ ਚੈਲੰਜ ਕਰ ਰਹੇ ਹਾਂ ਉਹਨੂੰ, ਅੰਦਰ ਉਹ ਕਮਿਊਨਿਟੀ ਲੀਡਰ, ਔਰ ਉਹ ਸਾਹਮਣੇ ਹਾਲਾਂ ਅਜੇ ਥੋੜ੍ਹੀ ਗਿਣਤੀ 'ਚ ਸਿੰਘ ਨੇ, ਲੇਕਿਨ ਵੱਡੀ ਗਿਣਤੀ 'ਚ ਇੰਡੀਅਨ ਕਮਿਊਨਿਟੀ ਇਕੱਠੀ ਹੋ ਜਾਂਦੀ ਹੈ। ਤੇ ਉਹ ਕਹਿੰਦਾ ਉਹਨਾਂ ਨੂੰ ਵੀ ਰੁਕੋ ਜਰਾ, ਵੱਡਾ ਝੰਡਾ ਇੰਡੀਆ ਦਾ ਕੱਢਿਆ ਜਾਂਦਾ, ਪੈਰਾਂ ਦੇ ਥੱਲੇ ਵਿਛਾ ਕੇ ਸਿੰਘਾਂ ਨੂੰ ਕਹਿੰਦਾ ਆ ਜਾਓ, ਉਹਨਾਂ ਨੂੰ ਕਹਿੰਦਾ ਆਓ ਜੇ ਹਿੰਮਤ ਹੈ ਤੇ ਝੰਡਾ ਪੈਰਾਂ 'ਚੋਂ ਸਾਡੇ ਲੈ ਕੇ ਦਿਖਾਓ। ਹੁਣ ਉਹ ਚੈਲੰਜ ਕਮਿਊਨੀਕੇਸ਼ਨ ਅੰਗਰੇਜ਼ੀ ਪੰਜਾਬੀ ਔਰ ਜਿਸ ਡੈਡੀਕੇਸ਼ਨ ਨਾਲ ਆਪਣੀ ਕਿਰਤ ਵੀ ਕਰਨੀ, ਔਰ ਕਿਰਤ 'ਚੋਂ ਵੀ ਕੋਈ ਬੇਪਰਵਾਹੀ, ਔਰ ਪੰਜਾਬ ਦੇ ਵਿੱਚ ਵੀ ਰੈਫਰੈਂਡਮ ਦੇ ਹਵਾਲੇ ਨਾਲ ਜਿਸ ਕਿਸਮ ਦੀ ਕਮਿਊਨੀਕੇਸ਼ਨ, ਜਿਸ ਕਿਸਮ ਦਾ ਸਾਰਾ, ਮੈਂ ਸਮਝਦਾ ਵੀ ਇਹ ਸਾਰੇ ਹੀ ਜਿਨੇ ਵੀ, ਇੱਕ ਤਾਂ ਜਿਹੜੇ ਉਸ ਨੌਜਵਾਨ ਨੂੰ, ਔਰ 31 ਸਾਲ ਦੀ ਉਮਰ, 31ਵਾਂ ਸਾਲ ਲੱਗਾ ਹੋਇਆ ਸੀ, ਔਰ ਕਿਵੇਂ ਅਚਾਨਕ ਜਦੋਂ ਉਹ ਯੂਕੇ ਦੇ ਵਿੱਚ ਆਪਣੀ ਸਾਰੀ ਟੀਮ ਦੇ ਨਾਲ ਪਿਛਲੇ ਕਈ ਮਹੀਨਿਆਂ ਤੋਂ 3 ਮਹੀਨੇ ਹੋ ਗਏ ਹੋਣਗੇ, ਉਹਨਾਂ ਨੇ ਰੈਫਰੈਂਡਮ 2020 ਦਾ ਉਹ ਸਾਰਾ ਮੁਹਿੰਮ ਵਿੱਢੀ ਹੋਈ ਹੈ। ਕਿਵੇਂ ਜਿਹੜੀ ਹੈ ਕੁਈਨ ਐਲਿਜ਼ਾਬੈਥ ਸੈਂਟਰ ਦੀ ਵੋਟਿੰਗ ਜ਼ਬਰਦਸਤ ਹੋਈ। ਔਰ ਕੱਲ੍ਹ ਐਤਵਾਰ ਜਦੋਂ ਕਿ ਉਹ ਬਰਮਿੰਘਮ ਨਗਰ ਕੀਰਤਨ ਦੇ ਵਿੱਚ ਲਾਈਵ ਕਵਰੇਜ ਕਰ ਰਹੇ ਨੇ, ਕਿਉਂਕਿ ਇੰਨਾ ਵੱਡਾ ਹੜ੍ਹ ਆਇਆ ਹੋਇਆ ਸੰਗਤਾਂ ਦਾ, ਔਰ ਉਸੇ ਨਗਰ ਕੀਰਤਨ ਦੇ ਵਿੱਚ ਪੈਰਲਲ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਸੀ ਕਿ ਰੈਫਰੈਂਡਮ 2020 ਦੀਆਂ ਵੋਟਾਂ ਵੀ ਪੈਣੀਆਂ ਨੇ ਖਾਲਿਸਤਾਨ ਦੇ ਉੱਤੇ। ਔਰ ਇੰਨਾ ਉਤਸ਼ਾਹ, ਕਿਉਂਕਿ ਇੰਨੇ ਜ਼ਬਰਦਸਤ ਰਿਸਪੌਂਸ ਹੈ ਯੂਕੇ ਦੀ ਸਿੱਖ ਸੰਗਤ ਦਾ, ਹੁਣ ਉਹ ਕਵਰ ਕਰ ਰਿਹਾ ਹੈ, ਔਰ ਨਾਲ ਦੀ ਨਾਲ ਇੱਕਦਮ ਜਿਹੜਾ ਉਹ ਡਿੱਗ ਪੈਂਦਾ, ਫਿਰ ਉੱਠਦਾ ਗੋਡਿਆਂ ਪਰਨੇ, ਫਿਰ ਡਿੱਗ ਪੈਂਦਾ। ਅਜੇ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਅੱਜ ਜਦੋਂ ਅਸੀਂ ਦੁਪਹਿਰੇ ਗਏ ਉਦੋਂ ਤੱਕ ਨਹੀਂ ਸੀ ਆਇਆ, ਲੇਕਿਨ ਮੋਸਟ ਲਾਈਕਲੀ ਜਿਹੜਾ ਇਸ ਨੂੰ ਕਾਰਡੀਅਕ ਅਰੈਸਟ, ਜਿਹਨੂੰ ਹਾਰਟ ਅਟੈਕ ਦਾ ਨਾਂ ਦਿੱਤਾ ਜਾਂਦਾ ਹੈ, ਉਸ ਦੇ ਨਾਲ ਉਹ ਇਸ ਫਾਨੀ ਸੰਸਾਰ ਨੂੰ ਗਏ। ਔਰ ਮੈਂ ਸਮਝਦਾ ਵੀ ਇਹ ਹੈ ਜ਼ਿੰਦਗੀ ਦਾ, ਜਦੋਂ ਅਸੀਂ ਸਫਲ ਹੋਣਾ ਕਹਿੰਦੇ ਹਾਂ, ਬਾਕੀ ਤਾਂ ਰੱਬ ਸਾਡੇ ਭੇਤਾਂ ਨੂੰ ਜਾਣਦਾ ਹੈ, ਅਸੀਂ ਦੁਨੀਆ ਤੋਂ ਬਹੁਤ ਕੁਝ ਲੁਕਾ ਸਕਦੇ ਹਾਂ, ਲੇਕਿਨ ਜਿਹੜੀ ਪੰਥਕ ਜ਼ਿੰਦਗੀ ਦੇ ਵਿੱਚ ਹਰਪ੍ਰੀਤ ਸਿੰਘ ਰਾਣੇ ਦੀ ਕੰਟਰੀਬਿਊਸ਼ਨ ਹੈ, ਜਿਸ ਲੈਵਲ ਦੇ ਉੱਤੇ ਉਸ ਦਾ ਜਿਹੜੀ ਹੈ ਦੇਣ ਹੈ, ਔਰ ਜਿਹੜੀ ਜਿਸ ਕਮਿਟਮੈਂਟ ਦੇ ਨਾਲ, ਔਰ ਅੱਜ ਮੈਂ ਸਮਝਦਾ ਪਿਛਲੇ 2 ਦਿਨ ਤੋਂ ਜਿੰਨਿਆਂ ਦੇ ਨਾਲ ਵੀ ਗੱਲਬਾਤ ਹੁੰਦੀ ਹੈ, ਹੋਈ ਹੈ, ਬੇਸ਼ੱਕ ਜਥੇਬੰਦੀਆਂ 'ਚ ਕਈ ਵਾਰ ਆਪਸੀ ਉਨਾ ਇਤਫਾਕ ਨਾ ਵੀ ਹੁੰਦਾ ਹੋਏ, ਲੇਕਿਨ ਕੋਈ ਵੀ ਇਹ ਡਿਨਾਈ ਨਹੀਂ ਕਰ ਸਕਦਾ ਕਿ ਜਿਸ ਡੈਡੀਕੇਸ਼ਨ ਨਾਲ ਇਹ ਨੌਜਵਾਨ
ਲੱਗਾ ਹੋਇਆ ਸੀ ਔਰ ਜਿਵੇਂ ਉਸ ਦਾ ਜੀਵਨ ਜਿਹੜਾ ਹੈ ਇਸ ਦੇ ਲੇਖੇ ਲੱਗਾ ਹੈ, ਇਹਦੇ ਨਾਲ ਅਸੀਂ ਇਹ ਸਮਝਦੇ ਹਾਂ ਕਿ ਇਹ ਲਾਈਫ ਵਰਥ ਸੈਲੀਬ੍ਰੇਸ਼ਨ ਹੈ, ਵਰਥ ਸੈਲੀਬ੍ਰੇਟਿੰਗ ਹੈ। ਮਾਪਿਓ ਲਈ, ਭਰਾਵਾਂ ਭੈਣਾਂ ਲਈ ਇਹ ਜ਼ਰੂਰ ਵਿਛੋੜਾ ਹੈ। ਔਰ ਪਰ ਮੈਨੂੰ ਦੂਸਰੀ ਖੁਸ਼ੀ ਇਹ ਵੀ ਹੋਈ ਕਿ ਉਹਨਾਂ ਦੇ ਪਿਤਾ ਜੀ ਸਰ ਕੁਲਦੀਪ ਸਿੰਘ, ਜਿਵੇਂ ਉਹਨਾਂ ਨੇ ਇਹਨੂੰ ਸਬਰ ਸੰਤੋਖ ਦੇ ਨਾਲ ਲਿਆ, ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਮੇਰਾ ਪੁੱਤਰ ਖਾਲਿਸਤਾਨੀ ਸੰਘਰਸ਼ ਦਾ ਯੋਧਾ ਹੈ, ਉਹ ਇਸ ਦੇ ਲਈ ਆਪਣਾ ਆਪਾ ਦੇ ਗਿਆ, ਇਹ ਹੈ ਉਹ ਸਪਿਰਿਟ। ਔਰ ਇਹ ਇੰਤਜ਼ਾਰ ਹੈ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਮਈਅਤ, ਉਹਨਾਂ ਦਾ ਮ੍ਰਿਤਕ ਸਰੀਰ ਕਦੋਂ ਇੱਥੇ ਆ ਸਕੇਗਾ। ਮੋਸਟ ਲਾਈਕਲੀ ਜਿਵੇਂ ਅੱਜ ਗੱਲ ਹੋ ਰਹੀ ਸੀ ਕਿ ਜੇ ਸਾਰੀਆਂ ਫਾਰਮੈਲਿਟੀਜ਼ ਕੰਪਲੀਟ ਹੋ ਜਾਂਦੀਆਂ ਨੇ ਤਾਂ ਇਸ ਆਉਂਦੇ ਸੈਚਰਡੇ ਉਹਨਾਂ ਦਾ ਅੰਤਮ ਸੰਸਕਾਰ ਔਰ ਅੰਤਮ ਅਰਦਾਸ ਹੋਏਗੀ। ਔਰ ਅਸੀਂ ਬਹੁਤ ਸਾਰੇ ਜਿਉਂ-ਜਿਉਂ ਸਾਡੇ ਕੋਲ ਕੱਲ੍ਹ ਤੱਕ ਜਾਣਕਾਰੀ ਡਿਟੇਲ 'ਚ ਹੋਏਗੀ, ਔਰ ਅਸੀਂ ਸਮਝਦੇ ਹਾਂ ਵੀ ਜਿਸ ਲੈਵਲ ਦੀ ਇਹ ਕੁਰਬਾਨੀ ਹੈ ਕੌਮ ਦੇ ਲਈ, ਜਿੱਥੇ ਜਿੱਥੇ ਵੀ ਬੈਠੇ ਸਾਡੇ ਵੀਰ ਭੈਣਾਂ ਨੇ ਵੱਡੀ ਗਿਣਤੀ ਦੇ ਵਿੱਚ, ਬੇਸ਼ੱਕ ਰਿਪਰੈਜ਼ੈਂਟੇਟਿਵ ਗੈਦਰਿੰਗ ਹੀ ਹੋਏ ਬਾਹਰਲੇ ਅਮਰੀਕਾ ਦੀਆਂ ਬਾਕੀ ਥਾਵਾਂ ਤੋਂ ਵੀ, ਲੇਕਿਨ ਇਹ ਇੱਕ ਟ੍ਰਿਬਿਊਟ ਹੋਣੀ ਚਾਹੀਦੀ ਹੈ ਕਿ ਭਾਈ ਇਹ ਸਾਡਾ ਇੱਕ ਨਾਇਕ ਖਾਲਿਸਤਾਨੀ ਸੰਘਰਸ਼ ਦਾ ਯੋਧਾ, ਜਿਸ ਨੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਚੱਲਦਿਆਂ ਆਪਣਾ ਆਪਾ ਕੁਰਬਾਨ ਕੀਤਾ। ਔਰ ਅਸੀਂ ਜਦੋਂ ਅੱਜ ਇਹ ਪ੍ਰੋਗਰਾਮ ਕਰ ਰਹੇ ਹਾਂ, ਸਾਡਾ ਦਿਲ ਔਰ ਜਿਵੇਂ ਤੁਸੀਂ ਪੁੱਛਿਆ ਕਿ ਅੱਜ ਟੌਪਿਕ ਕਹਿਲਾ ਲੀਡ ਟੌਪਿਕ ਕੀ ਹੈ, ਮੇਰਾ ਮਨ ਸੀ ਕਿ ਵੀ ਇਸ ਜ਼ਿੰਦਗੀ ਦੀ ਹਕੀਕਤ ਦੀ ਗੱਲ ਕਰੀਏ ਕਿ ਵੈਸੇ ਬਾਬੇ ਦੀ ਬੇਰ ਸਿਆਲਕੋਟ ਇਤਿਹਾਸਕ ਮੁਕਾਮ ਹੈ, ਔਰ ਉਹਦੇ ਨਾਲ ਜਿੱਥੇ ਬਾਕੀ ਇਤਿਹਾਸ ਜੁੜਿਆ ਹੋਇਆ ਹੈ ਉਸੇ ਸ਼ਹਿਰ ਨਾਲ ਹੀ ਜੁੜਿਆ ਹੋਇਆ ਇਤਿਹਾਸ ਹੈ ਸਿਆਲਕੋਟ ਦਾ, ਕਿ ਇੱਕ ਟਕਾ ਦੇ ਕੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਸ਼ਹਿਰ ਦੇ ਵਿੱਚ ਭੇਜਿਆ ਸੀ ਕਿ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਲੈ। ਔਰ ਹਰ ਦੁਕਾਨਦਾਰ ਉਹ ਕਹੇ ਜੀ ਮੇਰੇ ਕੋਲ ਤਾਂ ਆਹ ਸਮਾਨ ਹੈ, ਲੈ ਜਾਓ। ਇੱਕ ਨੇ ਉਹ ਫੜ ਕੇ ਕਾਗਜ਼ ਤੇ ਟਕਾ ਰੱਖ ਲਿਆ ਸੀ ਤੇ ਲਿਖ ਦਿੱਤਾ ਸੀ ਕਿ ਮਰਨਾ ਸੱਚ ਤੇ ਜਿਉਣਾ ਝੂਠ। ਔਰ ਇਹ ਇੱਕ ਫਿਰ ਹੋਰ ਵਾਕਿਆ ਭਾਈ ਮੂਲਾ ਨਾਂ ਦਾ, ਉਹ ਜਦੋਂ ਪਰਖ ਦਾ ਵੇਲਾ ਆਇਆ ਤੇ ਉਹ ਵੀ ਕਿਵੇਂ ਥਿੜਕਿਆ। ਲੇਕਿਨ ਇਹ ਇੱਕ ਅਲਟੀਮੇਟ ਹਕੀਕਤ ਹੈ ਕਿ ਇਹ ਜ਼ਿੰਦਗੀ ਜਦੋਂ ਅਸੀਂ ਸਮਝਦੇ ਹਾਂ ਕਿ ਹਮੇਸ਼ਾ ਰਹਿਣ ਵਾਲੀ ਹੈ, ਮੌਤ ਅਲਟੀਮੇਟ ਟਰੂਥ ਹੈ, ਪਰ ਉਹ ਇਸ ਦੁਨੀਆ ਦੇ ਵਿੱਚ ਫਨਾ ਹੋਣਾ ਅਲਟੀਮੇਟ ਟਰੂਥ ਹੈ। ਮੌਤ ਜ਼ਿੰਦਗੀ ਦਾ ਅੰਤ ਨਹੀਂ ਹੈ, ਮੌਤ ਦੇ ਨਾਲ ਜ਼ਿੰਦਗੀ ਸ਼ੁਰੂ ਹੁੰਦੀ ਹੈ, ਕਿਉਂਕਿ ਮੌਤ ਦੇਣ ਵਾਲਾ ਅਲਟੀਮੇਟ ਟਰੂਥ ਰੱਬ ਹੈ। ਤੇ ਜਿਹੜਾ ਰੱਬ ਦੇ ਵਿੱਚ ਜਿਉਂਦਾ ਹੈ, ਰੱਬ ਦੇ ਸੱਚ ਦੇ ਵਿੱਚ ਜਿਉਂਦਾ ਹੈ, ਉਸ ਦਾ ਸਫ਼ਰ ਕਦੇ ਵੀ ਮੁੱਕਦਾ ਨਹੀਂ। ਇਸ ਲਈ ਅਸੀਂ ਮਰਨੇ ਲਫ਼ਜ਼ ਦੇ ਲਈ ਗੁਰਸਿੱਖਾਂ ਦੇ ਵਿੱਚ, ਸਾਡੀ ਤਹਿਜ਼ੀਬ ਦੇ ਵਿੱਚ ਲਫ਼ਜ਼ ਚੜ੍ਹਾਈ ਕਰਨਾ ਹੈ। ਚੜ੍ਹਾਈ ਦਾ ਮਤਲਬ ਅਸੈਂਡੈਂਸੀ ਹੈ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਮੌਤ ਅਲਟੀਮੇਟਲੀ ਕੋਈ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰ, ਇਹ ਤੋਂ ਚਲਤ ਬਹਿਆ। ਇੱਕ ਜਰਨੀ ਤੋਂ ਦੂਸਰੀ ਜਰਨੀ ਸ਼ੁਰੂ ਹੋਈ ਹੈ। ਸਤਿਗੁਰੂ ਰਹਿਮਤ ਕਰਨ, ਇਹਨਾਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਔਰ ਕੌਮ ਦੇ ਅੰਦਰ ਸੱਚ, ਹੱਕ, ਇਨਸਾਫ ਲਈ ਖਲੋਣ ਦਾ ਜਜ਼ਬਾ ਇਵੇਂ ਹੀ ਕੱਲੇ ਕੱਲੇ ਜਿਹੜੇ ਕੌਮ ਦੇ ਨੌਜਵਾਨ, ਕੱਲੇ ਕੱਲੇ ਕੌਮ ਦੀ ਸਿੰਘ ਸਿੰਘਣੀ ਦੇ ਵਿੱਚ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਉਸ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।